ਵੇਖੋ ਆ ਵੇਖੋ ਆ ਅੱਛਾ ਇਹ ਨਿਕਲਦੀਆਂ ਰਹਿੰਦੀਆਂ ਥੱਲੋਂ ਤੋੜੋ ਜੀ ਇਹਨੂੰ ਆ ਵੇਖੋ ਆ ਤੋੜ ਦੇਣੀ ਅੱਛਾ, ਔਰ ਮਜ਼ੇ ਦੀ ਗੱਲ ਹੈ ਆਈ ਨਹੀਂ ਟੁੱਟਿਆ ਨਾ ਪੌਦਾ ਅਗਰ ਦੁਬਾਰਾ ਅਸੀਂ ਜ਼ਮੀਨ ਚਲਾ ਦਾਂਗੇ ਨਾ ਇਹ ਇੱਥੋਂ ਹੀ ਚੱਲ ਪਏਗਾ ਇਹ ਪਨੀਰੀ ਹੈ ਸਮਝੋ ਸੁਭਾਨ ਇਹ ਅੱਛਾ ਨਹੀਂ ਤੇ ਪੱਤੇ ਇੱਥੋਂ ਅੱਜ ਇੱਕ ਕਾਟਾ ਲੱਗਾ ਕੱਲ ਦੋ ਲੱਗਣਗੇ ਸਾਰਾ ਖਤਮ ਹੋ ਜਾਣਾ ਇਹ ਖਾਰਜ ਹੋ ਜੂ। ਹਾਂ ਆ ਕੈਲਸ਼ੀਅਮ ਦਾ ਮਸਲਾ ਇਹਨੂੰ ਇੱਥੇ ਅੱਛਾ ਆ ਵੇਖੋ ਆ ਅੱਛਾ ਕੈਲਸ਼ੀਅਮ ਕਿਦਾਂ ਜੀ ਉਹ ਕੀ ਹੁੰਦੀ ਆ ਉਹ ਜਿਲਦ ਖਰਾਬ ਉੱਪਰੋਂ ਜਿਲਦ ਜਿਹੜੀ ਹੈ ਸੜਦੀ ਆ ਇਹਨੂੰ ਤਾਕਤ ਨਹੀਂ ਮਿਲੀ ਕੈਲਸ਼ੀਅਮ ਕੀ ਇਹਨੂੰ ਜ਼ਰੂਰਤ ਬਹੁਤ ਹੁੰਦੀ ਕੈਲਸ਼ੀਅਮ ਦੀ ਸੁੰਡੀ ਨਾ ਮਾਰ ਦੇਣੀ ਨਹੀਂ ਮਾਰਤੀ ਸੁੰਡੀ ਆ ਵੇਖ ਲੈ ਆ ਸੁੰਡੀ ਸੀ ਆ ਸੁੰਡੀ ਆ ਜੀ ਸੁੰਡ ਜਾਣ ਦੇ ਆਪਾਂ ਕਰਨੀ ਆ ਵਾਈਟ ਫਲਾਈ ਜਿਹੜੀ ਹੈ ਨਾ ਮਾਰਚ ਤੋਂ ਸ਼ੁਰੂ ਹੁੰਦੀ ਆ ਅੱਛਾ ਇਹ ਅਕਤੂਬਰ ਤੱਕ ਜਾਂਦੀ ਆ ਉਦੋਂ ਜ਼ਰੂਰਤ ਹੁੰਦੀ ਇਹਨਾਂ ਨੂੰ ਇਨਸੈਕਟ ਨੈਟ ਦੀ ਟਿਸ਼ੂ ਦੀ ਅਦਰਵਾਈਜ਼ ਫਿਰ ਜਿਹੜਾ ਕਿ ਨਵੰਬਰ ਦਸੰਬਰ ਆ ਉਹ ਫਿਰ ਛਾਪਰ ਚ ਲੱਗ ਜਾਂਦੀ अस्सलाम वालेकुम जी। ਸਿਆਣੇ ਕਹਿੰਦੇ ਵੀ ਮੱਝਾਂ ਡੁੱਬਣ ਮਿਹਣਾ ਤੇ ਮਰਦਾਂ ਭੱਜਣ ਲਾਜ, ਵੀ ਮਰਦ ਮੈਦਾਨ ਛੱਡ ਕੇ ਨਹੀਂ ਭੱਜਦੇ ਤੇ ਮੱਝਾਂ ਡੁੱਬਦੀਆਂ ਨੂੰ ਮਿਹਣਾ ਹੁੰਦਾ। ਹਾਲਾਤ ਸਬਜ਼ੀਆਂ ਦੇ ਜ਼ਿਮੀਂਦਾਰਾਂ ਦੇ ਖੇਤੀ ਫਸਲਬਾੜੀ ਦੇ ਜੋ ਵੀ ਹੋਣ, ਪਰ ਜ਼ਿਮੀਂਦਾਰ ਆਪਦਾ ਜ਼ਿਮੀਂਦਾਰਾਂ ਨਹੀਂ ਛੱਡਦਾ। ਔਖਾ ਹੋਵੇ ਸੌਖਾ ਹੋਵੇ, ਫਸਲ ਕਿਤੇ ਵੱਧ ਗਿਆ ਕਿਤੇ ਘਟ ਗਿਆ, ਮੌਸਮ ਦੇ ਨਾਲ ਵੀ ਦੇਖਣਾ, ਸਾਰਾ ਕੁਝ ਜੋ ਵੀ ਚੱਲ ਰਿਹਾ ਨਾ ਉਹ ਜਿੱਦਾਂ ਵੀ ਚੱਲਦਾ ਰਹੇ, ਪਰ ਜ਼ਿਮੀਂਦਾਰ ਤੜਕੇ ਕਿਸਾਨ ਉੱਠ ਕੇ ਆਪਦੀ ਫਸਲ 'ਚ ਖਲੋਤਾ ਹੁੰਦਾ। ਈਦ ਹੋਵੇ, ਸ਼ਬਰਾਤ ਹੋਵੇ, ਮੇਲਾ ਹੋਵੇ, ਮੀਂਹ ਕਣੀ ਹੋਵੇ, ਹਨੇਰੀ ਹੋਵੇ, ਅਸੀਂ ਆਪਦੇ ਖੇਤਾਂ 'ਚ ਹੀ ਖਲੋਤੇ ਹਾਂ। ਫਿਰ ਹੁਣ ਜਿੱਦਾਂ ਈਦ ਲੰਘੀ ਆ ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਸ ਟਾਈਮ ਸਬਜ਼ੀਆਂ ਕਿੱਥੇ ਗੱਲ ਖੜੀ ਆ, ਵੀ ਕੀ ਚੱਲ ਰਿਹਾ, ਕੀ ਬੀਜਿਆ ਸੀ, ਕੀ ਬਣ ਰਿਹਾ। ਉਤੋਂ ਇੱਕ ਤਾਂ ਈਦ ਦੇ ਦਿਨਾਂ ਦੀ ਗੱਲ ਕਰਾਂਗੇ ਵੀ ਈਦ ਦੇ ਦਿਨਾਂ ਦੇ ਵਿੱਚ ਕੀ ਫਰਕ ਪਿਆ, ਤੇ ਉਤੋਂ ਮੌਸਮ ਜਿਹੜਾ ਕਹਿ ਲਓ ਵੀ 8 ਦਿਨ ਹੋ ਗਏ ਠੰਡਾ ਮਿੱਠਾ ਮੌਸਮ ਬਣਿਆ ਹੈ, ਵੀ ਇਹ ਫਾਇਦੇ 'ਚ ਆ ਨੁਕਸਾਨ 'ਚ ਆ ਕਿੱਦਾਂ। ਕਣਕ ਦਾ ਤਾਂ ਹਰ ਬੰਦੇ ਨੂੰ ਪਤਾ ਵੀ ਕਣਕ ਦੇ ਤਾਂ ਠੰਡ ਫਾਇਦੇ 'ਚ ਹੁੰਦੀ ਹੈ, ਪਰ ਕਈ ਫਸਲਾਂ ਐਸੀਆਂ ਜਿਹੜੀਆਂ ਸਬਜ਼ੀਆਂ ਟਨਲ ਫਾਰਮਿੰਗ ਆ, ਵੀ ਉਹਨਾਂ ਨੂੰ ਇਹ ਮੌਸਮ ਕੀ ਕਹਿੰਦਾ, ਵੀ ਚੰਗਾ ਜਾਂ ਮਾੜਾ। ਇਹ ਗੱਲ ਵੀ ਅੱਜ ਸਾਰੀ ਬਰੀਕੀ ਨਾਲ ਕਰਾਂਗੇ। ਸਾਡੇ ਨਾਲ ਅੱਜ ਕਹਿ ਲਓ ਵੀ ਫਾਰਮਰ ਆ, ਪੜ੍ਹੇ ਲਿਖੇ ਬੰਦੇ, ਉਹਨਾਂ ਨਾਲ ਤੁਹਾਡੀ ਅਸੀਂ ਗੱਲ ਕਰਾਂਗੇ। ਫਿਰ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਿਹੜੀ ਫਸਲ ਦੇ ਵਿੱਚ ਮੈਂ ਖਲੋਤਾ, ਸਿਆਣੇ ਕਹਿੰਦੇ ਆ ਵੀ ਰੱਬ ਵਧਾਵੇ ਤਾਂ ਵਾਧਾ ਹੁੰਦਾ। ਦੇਖ ਇੱਕ ਬੀਜ ਲਾਇਆ ਸੀ ਚਾਚਾ ਬੂਟਾ, ਤੇ ਰੱਬ ਨੇ ਵਧਾ ਕੇ ਕਿੰਨੇ ਕਰਤੇ। ਵਾਧਾ ਉਹਦੇ ਵਧਾਇਆ, ਹਾਂ ਬੰਦੇ ਦੇ ਵਧਾਇਆ ਨਹੀਂ, ਉਹ ਵਧਾਵੇ ਤਾਂ ਵਾਧਾ, ਤੇ ਉਹਦੇ ਵਰਗਾ ਫਿਰ ਕੋਈ ਵਧਾ ਨਹੀਂ ਸਕਿਆ। ਹਾਂਜੀ, ਤੁਸੀਂ ਆ ਕਣਕਾਂ ਨੂੰ ਇੱਕ ਵਾਰੀ ਕੈਮਰਾ ਘੁਮਾਇਓ ਜੀ, ਇਹਨੂੰ ਦੇਖੋ। ਆ ਇੱਕ ਦਾਣੇ ਦੇ ਵਿੱਚੋਂ ਕਿੰਨੇ ਕਿੰਨੇ ਛਿੱਟੇ ਗਾਂ ਦਾਣੇ ਬਣ ਗਏ। ਹਾਂ, ਇਹ ਉਸ ਮਾਲਕ ਦੇ ਰੰਗ ਆ। ਹਾਂ, ਵਾਧਾ ਉਸ ਦਿੰਦਾ ਜਿਹਨੂੰ ਰੱਬ ਵਧਾਵੇ, ਤਾਂ ਗੱਲ ਇੰਨੀ ਕੁ। ਅੱਛਾ ਜੀ, ਹੁਣ ਤੁਹਾਡੀ ਗੱਲ ਕਰਾਉਂਦੇ ਆ। ਸ਼ਾਹ ਸਰੋਇਆ ਸਾਹਿਬ ਇੱਥੇ ਫਿਰ ਰਹੇ, ਆ ਜਾਓ ਜੀ। ਅੱਛਾ ਜੀ, ਫਸਲ ਅਸੀਂ ਦੇਖ ਰਹੇ ਹਾਂ ਮਾਸ਼ਾਅੱਲਾ ਖਾਸੇ ਦਿਨਾਂ ਤੋਂ ਬਾਅਦ, ਤੇ ਅੱਗੇ ਪਿੱਛੇ ਅਸੀਂ ਤੁਹਾਨੂੰ ਦਿਖਾਣਾ ਸੀ, ਬਸ ਸ਼ਾਹ ਸਰੋਇਆ ਸਾਹਿਬ ਦਾ ਟਾਈਮ ਨਹੀਂ ਹੁੰਦਾ ਸੀ। ਦੂਏ ਮੁਰੱਬੇ ਮਿਰਚਾਂ ਦੀ ਤੜਾਈ ਹੋ ਰਹੀ ਹੈ, ਕਿਤੇ ਸ਼ਿਮਲਾ ਟੁੱਟ ਰਹੀ, ਕਿਤੇ ਹਰੀ ਟੁੱਟ ਰਹੀ ਹੈ, ਤੇ ਅੱਜ ਇਹ ਫਾਰਮਰ ਸਾਡੇ ਹੱਥੀ ਚੜ੍ਹੇ ਆ, ਤੇ ਅਸੀਂ ਕਿਹਾ ਵੀ ਚਲੋ ਅੱਜ ਟਮਾਟਰ ਦੀ ਗੱਲਬਾਤ ਕਰਦੇ ਹਾਂ। ਇਹ ਕਿੰਨੇ ਕੁ ਦਿਨਾਂ ਬਾਅਦ ਆਪਾਂ ਗੱਲ ਕਰ ਰਹੇ ਹੋਣੇ ਜੀ? ਹੋ ਗਿਆ ਮਹੀਨਾ ਹੋ ਗਿਆ ਨਾ, ਮਹੀਨਾ ਹੋ ਗਿਆ। ਹਾਂ, ਮਹੀਨੇ ਤੋਂ ਬਾਅਦ ਤੁਸੀਂ ਉਦੋਂ ਦੇਖੇ ਸੀਗੇ ਤੇ ਜੰਮ ਰਹੇ ਸੀ, ਤੇ ਅੱਜ ਮਾਸ਼ਾਅੱਲਾ ਫਲ ਲੱਗਿਆ ਹੈ, ਫੁੱਲ ਲੱਗਿਆ ਹੈ, ਵੱਧ ਰਹੀਆਂ ਵੇਲਾਂ। ਅੱਛਾ ਜੀ, ਟਮਾਟਰ ਦੀ ਗੱਲ ਕਰਨ ਤੋਂ ਪਹਿਲਾਂ ਪ੍ਰਵੇਸ਼ ਸਾਹਿਬ ਤੁਸੀਂ ਵੀ ਸੁਣਦੇ ਆ, ਚਾਚਾ ਬੂਟਾ ਵੀ ਸਿਆਣਾ ਬੰਦਾ, ਈਦ ਦੇ ਉੱਤੇ ਜਿਹੜੇ ਫਸਲਾਂ ਤੇ ਤੁਹਾਡੇ ਜਿਹੜੀਆਂ ਉਤਰ ਰਹੀਆਂ, ਉਹਨਾਂ ਤੇ ਕੋਈ ਅਸਰ ਪਿਆ? ਕੋਈ ਪੈਸੇ ਵਟੇ ਜਾਂ ਵਧੇ ਘਟੇ, ਕਿਦਾਂ? ਨਹੀਂ, ਕੋਈ ਨਹੀਂ ਵਟਿਆ ਇਸ ਦਫਾ। ਅੱਛਾ, ਪੈਸੇ ਨਹੀਂ ਵਟੇ। ਆ ਪਹਿਲੀ ਈਦ ਆ ਜਿਹੜੀ ਸੁੱਕੀ ਗਈ ਸੁੱਕੀ ਗਈ ਹੈ ਜੀ, ਖਾਲੀ ਗਈ ਹੈ। 400-500 ਰੁਪਏ ਸ਼ਿਮਲਾ ਦਾ ਰੇਟ ਸੀ। ਅੱਛਾ, ਤੇ ਈਦ ਤੋਂ ਪਹਿਲਾਂ 10 ਦਿਨ ਪਹਿਲਾਂ ਰੇਟ ਆਇਆ ਸੀ 2000 ਤੋਂ ਉੱਪਰ ਸੀ ਸਬਜ਼ ਮਿਰਚ ਦਾ। ਅੱਛਾ, ਈਦ ਤੇ ਆ ਕੇ 2000 ਥੱਲੇ ਆ ਗਿਆ। ਹਾਂ, 1600 1800 1900 1700 ਆ ਵੇਖਿਆ। ਇਹ 3-4 ਦਿਨ ਜਿਹੜੇ ਈਦ ਦੇ ਆ ਨਾ, ਇਹ ਰੇਟ ਲੱਗਾ। ਤੇ ਓਵਰਆਲ ਟਮਾਟਰ ਦਾ ਰੇਟ ਵੀ ਅਸੀਂ ਮਾਰਕੀਟ ਵੇਖਿਆ, ਸਾਡਾ ਤਾਂ ਨਹੀਂ ਸੀ, ਲੇਕਿਨ ਟਮਾਟਰ ਦਾ ਰੇਟ ਵੀ ਕੋਈ ਨਹੀਂ ਸੀ। ਨਹੀਂ, ਕੀ ਖਿਆਲ ਕਿ ਮਿਰਚ ਦੀ ਕਿਤੇ ਤੜਾਈ ਜ਼ਿਆਦਾ ਤਾਂ ਨਹੀਂ ਜ਼ਿਮੀਂਦਾਰ ਨੇ ਕਰ ਦਿੱਤੀ ਲਾਲਚ ਚ ਆ ਕੇ ਵੀ ਚਲੋ ਛੋਟੀ ਵੱਡੀ ਵੀ? ਬਿਲਕੁਲ, ਉਹ ਬਿਲਕੁਲ ਜ਼ਿਆਦਾ ਹੋਈ ਕਾਸਟ ਹਰ ਈਦ ਤੇ ਇਦਾਂ ਹੀ ਹੁੰਦੀਆਂ ਵਾ। ਮਸਲਨ ਹਰ ਬੰਦਾ ਹੀ ਰੋਕਦਾ ਵੀ ਈਦ ਵਾਲੇ ਜਿਹੜੇ 3-4 ਦਿਨਾਂ ਅਸੀਂ ਲਾ ਲਈਏ, ਤੇ ਚਲੋ ਕੋਈ ਨਾ ਕੋਈ 4 ਰੁਪਏ ਨਾਲ ਰਲ ਜਾਂਦੇ ਆ। ਹਰ ਈਦ ਤੇ ਇਦਾਂ ਹੁੰਦੀ ਆ ਵੀ ਐਸ ਈਦ ਕੋਈ ਅਨੋਖੀ ਨਹੀਂ ਆਈ ਹੈ। ਉਸੇ ਹਿਸਾਬ ਨਾਲ ਤੜਾਈਆਂ ਗਈਆਂ, ਮੰਡੀ ਜਾ ਕੇ ਦੇਖਿਆ ਕੋਈ ਐਸੀ ਵੀ ਬੇਸ ਸ਼ੁਮਾਰ ਆ ਗਈ, ਉਹ ਗੱਲ ਨਹੀਂ ਹੈ। ਹਾਂ, ਰੂਟੀਨ ਵਾਈਜ਼ ਹੀ ਆਈ ਹੈ। ਹੁਣ ਦੱਸੋ ਜੀ। ਇਹਦੇ 'ਚ ਇਹ ਹੋਇਆ ਕਿ ਸਿੰਧ 'ਚੋਂ ਉਵੇਂ ਟਰੱਕਾਂ ਦੇ ਟਰੱਕ ਆਉਂਦੇ ਪਏ ਸੀ। ਮੌਸਮ ਹੋ ਗਿਆ ਨਾ ਠੰਡਾ ਯਕਦਮ, ਠੀਕ ਹੈ ਨਾ। ਉਧਰ ਭਾਵੇਂ ਗਰਮ ਸੀ, ਲੇਕਿਨ ਉਹਨਾਂ ਨੂੰ ਇਧਰਲਾ ਮੌਸਮ ਦਾ ਫੇਵਰ ਮਿਲ ਗਈ। ਅੱਗੇ ਬਰਫ਼ ਲਾ ਕੇ ਲਿਆਂਦੇ ਸੀ, ਹੁਣ ਬਰਫ਼ ਤੋਂ ਬਗੈਰ ਹੀ ਲੈਂਦੇ ਰਹੇ, ਤੇ ਟਰੱਕਾਂ ਦੇ ਟਰੱਕ ਸਿੰਧ ਦੀ ਮਿਰਚ ਤੇ ਲੱਗਦੇ ਰਹੇ। ਉਹ ਸਾਡੇ ਤੋਂ ਥੋੜੀ ਜਿਹੀ ਹੁੰਦੀ ਵੀ ਕੜਵੀ ਆ, ਉਹ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ ਇੱਥੇ। ਸਾਡੀ ਸੈਕੰਡ ਤੇ ਚੱਲ ਜਾਂਦੀ ਆ, ਫਸਟ ਤੇ ਪਹਿਲਾਂ ਉਹ ਲੈਂਦੀ ਆ, ਨਾ ਮਿਲੇ ਫਿਰ ਇੱਧਰ ਲੈਂਦੇ ਆ। ਇਹ ਉਹ ਹੁੰਦੀ ਓਪਨ ਲੱਗੀ ਹੁੰਦੀ ਮਿਰਚ, ਕੜਵੀ ਜ਼ਿਆਦਾ ਹੁੰਦੀ ਆ ਉਹ। ਇਹਦਾ ਮਤਲਬ ਇਹ ਆ ਵੀ ਐਤਕੀ ਇਹਨਾਂ ਨਾਲੋਂ ਸਿੰਧ ਦਾ ਜਿਹੜਾ ਫਾਰਮਰ ਸੀ ਉਹ ਪੈਸੇ ਜ਼ਿਆਦਾ
ਉਹ ਹਰ ਸਾਲ ਹੀ ਕਮਾ ਜਾਂਦਾ। ਉਹ ਹਰ ਸਾਲ ਕਮਾਉਂਦਾ। ਨਹੀਂ ਇਹ ਠੰਡ ਦਾ ਉਹਨੂੰ ਫਾਇਦਾ ਹੋ ਗਿਆ। ਉਹ ਹੁਣ ਉਹ ਖਤਮ ਹੋਣੀ ਆ ਤਾਂ ਸਾਡਾ ਕੋਈ ਰੇਟ ਬਣਨਾ, ਉਹਦਾ ਚਾਂਸ, ਉਹ ਵੀ ਚਾਂਸ ਆ। ਹੋ ਸਕਦਾ ਉਸ ਤੋਂ ਇਲਾਵਾ ਕੋਈ ਹੋਰ ਇਲਾਕਾ ਸ਼ੁਰੂ ਹੋ ਜਾਵੇ। ਤੁਹਾਡੀ ਵਾਰੀ ਨਾ ਹੋਵੇ, ਵਾਰੀ ਨਾ ਆਵੇ। ਸਾਡੀ ਵਾਰੀ ਦੇ ਤਾਂ ਸਾਨੂੰ ਲੱਲ ਕਲੱਲੇ ਹੀ ਲੱਗਦੇ ਆ। ਇਹ ਸਾਡਾ ਇਮਾਨ ਆ, ਵਾਰੀ ਆਊਗੀ ਇਨਸ਼ਾਅੱਲਾ। ਇਹ ਮੇਰੇ ਮਾਲਕ ਦੀ ਵੰਡ ਆ, ਸਾਡੇ ਸਿੰਧੀ ਵੀ ਸਾਡੇ ਭਰਾ, ਸਾਡੇ ਕਿਸਾਨ ਆ ਉਹ, ਤੇ ਉਹਨਾਂ ਦੀ ਚਲੋ ਪਹਿਲਾਂ ਆ ਗਈ ਸਾਡੀ 4 ਦਿਨ ਬਾਅਦ। ਇਹ ਤਾਂ ਉਹਦੀ ਵੰਡ ਆ ਨਾ, ਵੀ ਕਿਹਦੇ ਨਸੀਬਾਂ 'ਚ ਰਿਜ਼ਕ ਆ ਕਿੰਨਾ, ਉਹਨੇ ਉਦਾਂ ਹੀ ਮਿਲਣਾ। ਅੱਛਾ ਚਲੋ, ਇਹ ਤਾਂ ਹੋ ਗਈ ਈਦ ਦੀ ਗੱਲ ਜੀ, ਫਸਲ ਦੀ ਗੱਲ ਹੋ ਗਈ। ਇਹ ਮਿਰਚ ਉਤਰ ਰਹੀ ਸੀ ਤੇ ਇਹਨਾਂ ਦੇ ਮਿਰਚ ਦੀ ਗੱਲ ਕੀਤੀ ਹੈ। ਹਜੇ ਟਮਾਟਰ ਤਾਂ ਆਪਣੇ ਇਲਾਕੇ 'ਚ ਨਹੀਂ ਉਤਰਿਆ ਹਜੇ। ਨਹੀਂ, ਜਿੱਥੇ ਤੁਸੀਂ ਗਏ ਸੀ ਨਾ ਪਿਛਲੀ ਦਫਾ ਵੀਡੀਓ ਬਣਾਈ ਸੀ ਅਰਸ਼ਦ ਸਾਹਿਬ, ਉਹਨਾਂ ਦਾ ਸ਼ੁਰੂ ਹੋ ਗਿਆ ਟਮਾਟਰ। ਅੱਛਾ ਮਾਸ਼ਾਅੱਲਾ, ਉਹਨਾਂ ਕੋਲ ਵੀ ਤੁਹਾਨੂੰ ਦੁਬਾਰਾ ਮਿਲਾਵਾਂਗੇ। ਬੰਦੇ ਕਹਿੰਦੇ ਸੀ ਬੜਾ ਸਵਾਦ ਆਇਆ ਉਹਨਾਂ ਨਾਲ ਗੱਲ ਕਰਨ। ਅੱਛਾ ਹੁਣ ਤੁਸੀਂ ਇਹ ਦੱਸੋ, ਜਿਹੜਾ ਮੌਸਮ ਆ 8 ਦਿਨ ਹੋ ਗਏ, ਠਾਰੀ ਜੀ ਬਣੀ ਆ, ਤੇ ਕਣਕ ਨੂੰ ਤਾਂ ਅਸੀਂ ਕਹਿੰਦੇ ਹੁੰਦੇ ਆ ਵੀ ਇਹ ਠਾਰੀ ਚੰਗੀ ਆ। ਕਣਕ ਵਾਸਤੇ ਅੱਛਾ ਅਸੀਂ ਮੱਕੀ ਲਾਈ ਹੋਈ ਆ, ਮੱਕੀ ਨੂੰ ਵੀ ਅਸੀਂ ਕਹਿੰਦੇ ਆ ਠਾਰੀ ਚੰਗੀ ਆ। ਠੀਕ ਆ। ਤੁਸੀਂ ਦੱਸੋ ਵੀ ਜਿਹੜੇ ਤੁਹਾਡੀ ਸਬਜ਼ੀਆਂ ਲੱਗੀਆਂ, ਟਮਾਟਰ ਲੱਗਿਆ, ਖੀਰਾ ਲੱਗਿਆ, ਮਿਰਚਾਂ ਨਾਲ ਪਰਵੇਜ਼ ਸਾਹਿਬ ਦੀਆਂ ਵੀ, ਤੁਹਾਡੀ ਟਿੰਡੀ ਆ ਹਨਾ? ਹਾਂਜੀ, ਸਾਰਾ ਕੁਝ ਹੀ ਹੈ। ਕੱਦੂ ਆ, ਟਿੰਡੀ ਆ, ਇਹ ਜੀ ਦੱਸੋ ਇਹਦਾ। ਨਹੀਂ, ਇਹ ਜਿਹੜਾ ਮੌਸਮ ਆ ਨਾ, ਇਹ ਸਾਰੀ ਫਸਲਾਂ ਵਾਸਤੇ ਚੰਗਾ ਹੈ। ਅੱਛਾ, ਕਿਉਂਕਿ ਗਰਮੀ ਯਕਦਮ ਬਣ ਗਈ ਸੀ, ਉਹ ਗਰਮੀ ਐਸਤਾ ਬਣੇਗੀ ਨਾ ਤੇ ਉਹਦਾ ਬੜਾ ਫਰਕ ਪੈਂਦਾ ਤੇ ਸਬਜ਼ੀਆਂ ਤੇ ਵੀ। ਅੱਛਾ ਹਾਂ, ਟੈਂਪਰੇਚਰ ਬਹੁਤ ਤੇਜ਼ ਹੋ ਗਿਆ ਸੀ। ਸਭ ਤੋਂ ਜ਼ਿਆਦਾ ਨੁਕਸਾਨ ਸੀ ਕਣਕ ਨੂੰ। ਕਣਕ ਯਕਦਮ ਹੀ ਲਾਲਗੀ ਫਟ ਗਈ ਸੀਗੀ, ਦਾਣਾ ਪੂਰਾ ਬਣਿਆ ਨਹੀਂ ਸੀਗਾ। ਆ ਬੜਾ ਨੁਕਤਾ ਦੀ ਗੱਲ ਕਰੀ ਪਰਵੇਜ਼ ਸਾਹਿਬ ਨੇ, ਸਾਸੀ ਸਿਆਣੇ। ਮੌਸਮ ਠੰਡਾ ਥੋੜਾ ਜਿਹਾ ਹੋਇਆ ਤੇ ਆ ਛਿੱਟਾਂ 4 ਪਈਆਂ ਨਾ, ਕਣਕ ਦੀ ਐਵਰੇਜ ਤੇ ਫਰਕ ਪੈ ਜਾਣਾ, ਤੇ ਕਣਕ ਦੀ ਐਵਰੇਜ ਬਹੁਤ ਘਟਣੀ ਸੀ। ਲਓ ਜੀ, ਸਿਆਣਿਆਂ ਤੋਂ ਗੱਲ ਸੁਣੀ ਸੀਗੀ ਵੀ ਕਣਕ ਹੌਲੀ ਹੌਲੀ ਪੱਕੇ ਨਾ, ਬਹੁਤਾ ਟਾਈਮ ਲੈ ਕੇ ਪੱਕੇ ਤਾਂ ਚੰਗੀ ਗੱਲ ਆ, ਦਾਣਾ ਜਾਨ ਚ ਬਣ ਜਾਂਦਾ, ਛੇਤੀ 'ਚ ਨਾ ਪੱਕ ਜੇ। ਅੱਛਾ ਜੀ, ਤੁਸੀਂ ਅੱਗੇ ਤੇ ਗੱਲ ਕਰਦੇ ਹੁੰਦੇ ਸੀ ਬਈ ਇਹ ਮੌਸਮ ਠਾਰੀ ਹੋ ਜਵੇ ਤਾਂ ਇਹਨੂੰ ਫੰਗਸ ਪੈਂਦੀ। ਉਹ ਇੰਨੀ ਠਾਰੀ ਨਹੀਂ ਨਾ ਹੋਈ, ਇੰਨੀ ਠਾਰੀ ਨਹੀਂ ਹੈਗੀ, ਨਾਰਮਲ ਟੈਂਪਰੇਚਰ ਸੀ। ਅੱਛਾ, ਉਹਦਾ ਨਹੀਂ ਫਰਕ ਪੈਂਦਾ ਸਬਜ਼ੀਆਂ ਨੂੰ, ਥੋੜਾ ਲੰਬਾ ਚੱਲ ਜਾਂਦੀ ਹੈ, ਹੋਰ ਸਬਜ਼ੀ ਦੀ ਉਮਰ ਵੱਧ ਜਾਂਦੀ ਹੈ ਇਸ ਤਰ੍ਹਾਂ। ਜਿਵੇਂ ਗਰਮੀ ਯਕਦਮ ਪੈਣੀ ਆ, ਫਿਰ ਮਹੀਨੇ 'ਚ ਗਰਮੀ ਦੇ ਵਿੱਚ ਉਹ ਸਬਜ਼ੀਆਂ ਦਾ ਤਕਰੀਬਨ ਐਂਡ ਚੱਲ ਜਾਂਦੀਆਂ। ਤੁਹਾਨੂੰ ਫਾਇਦਾ ਹੋਇਆ, ਨੁਕਸਾਨ ਕੋਈ ਨਹੀਂ ਹੋਇਆ। ਇੱਕ ਇਹ ਆ ਕਿ 1-2 ਫੰਜੀਸਾਈਡ ਸਪਰੇਅ ਫੰਗਸ ਹੀ ਵੱਧ ਜਾਂਦੀ ਆ, ਬਾਕੀ ਫਾਇਦਾ ਹੈ ਤਾਂ ਨੁਕਸਾਨ ਕੋਈ ਨਹੀਂ। ਜਿਹੜੀ ਖੀਰੇ ਦੀ ਫਸਲ ਆ ਖਾਸ ਤੌਰ ਤੇ, ਇਹ ਜਿਹੜੀਆਂ ਬਾਰਿਸ਼ਾਂ ਜ਼ਿਆਦਾ ਅਸਰ ਹੁੰਦਾ ਨਾ, ਉਹ ਖੀਰੇ ਦੇ ਹੁੰਦਾ। ਅੱਛਾ, ਖੀਰੇ ਖੀਰੇ ਨੂੰ ਬਹੁਤ ਜ਼ਿਆਦਾ ਨੁਕਸਾਨ ਦਿੰਦੀ ਹੈ। ਜਦੋਂ ਬੱਦਲਾਂ ਮੌਸਮ ਬਣੇ ਤੇ ਨਾਲ ਇਹਨੂੰ ਡਾਊਨੀ ਦਾ ਖਤਰਾ ਹੋ ਜਾਂਦਾ। ਉਹ ਸਟੇਜ ਤੇ ਨਹੀਂ ਗਿਆ ਹਾਲੇ, ਹਾਂ ਛੋਟਾ ਖੀਰਾ ਹਾਲੇ। ਉਹ ਦਿਖਾ ਦਿੰਨੇ ਤੁਹਾਨੂੰ, ਖੀਰੇ ਨੂੰ ਵੀ ਨਿਗਾਹ ਮਰਾਵਾਂਗੇ। ਅੱਛਾ ਜੀ, ਹੁਣ ਅਸੀਂ ਗੱਲ ਕਰੀਏ ਵੀ ਮਹੀਨਾ ਪਹਿਲਾਂ ਜਿਹੜੀ ਅਸੀਂ ਇਹ ਦੇਖੀ ਸੀ ਫਸਲ, ਉਦੋਂ ਗੇਠਕ ਦਾ ਸੀ ਇਹ ਟਮਾਟਰ, ਤੇ ਇਹ ਤੁਸੀਂ ਇੱਥੇ ਤੱਕ ਪਹੁੰਚੇ ਆ ਤੇ ਕੀ ਹੋਰ ਨਵਾਂ ਕੰਮ ਇਹ 'ਚ ਕੀਤਾ ਤੇ ਕਿਵੇਂ ਪਹੁੰਚੇ ਆ? ਟਮਾਟਰ ਦੀ ਗੱਲ ਦੱਸੋ। ਟਮਾਟਰ ਦੀ ਜੀ, ਇਹ ਜਿਹੜੀ ਹੈ ਨਾ ਟਮਾਟਰ ਲੱਗਾ, ਹਾਂਜੀ, ਇਹਦੇ ਨਾਲ ਇਹ ਨਾ ਸ਼ਾਖਾਂ ਤੋੜਨੀਆਂ ਹੁੰਦੀਆਂ ਇਹਦੀਆਂ। ਇੱਕ ਸਿਰਫ ਸਿੰਗਲ ਸ਼ਾਖ ਰੱਖਣੀ ਹੁੰਦੀ ਹੈ, ਜਿਵੇਂ ਆਹ ਦੇਖੋ ਸ਼ਾਖ, ਆਹ ਸ਼ਾਖ ਨਿਕਲਦੀ ਪਈ ਆ, ਕਿ ਤੋੜੀਆਂ ਕਾਫੀ ਅਸੀਂ, ਆ ਵਾਧੂ ਸ਼ਾਖ ਤੋੜ ਦੇਣੀ ਹੈ। ਆਹ ਟੁੱਟੀ ਹੋਈ ਹੈ ਇੱਥੋਂ ਟੁੱਟੀ ਹੋਈ ਹੈ, ਸਿਰਫ ਆਹ ਉੱਪਰ ਆਹ ਦੇਖੋ, ਆਹ ਤੋੜ ਦੇਣੀ ਹੈ। ਸਿੰਗਲ ਸ਼ਾਖ ਲਿਜਾਣੀ ਉੱਪਰ, ਬਾਕੀ ਨਾਲ ਜਿਹੜਾ ਹੁਣ ਗੁੱਛੇ ਲੱਗੀ ਜਾਣੇ ਫਲ ਦੇ। ਅੱਛਾ, ਥੱਲੇ ਤਿਆਰ ਹੋਈ ਜਾਣੇ ਆ, ਉੱਪਰੋਂ ਚੱਲ ਜਾਣਾ ਨੇ। ਬਾਕੀ ਜਿਹੜਾ ਹੁਣ ਟਾਈਮ ਹੈ ਇਹਦਾ, ਇਹਨੂੰ ਹੁਣ ਸੁੰਡੀ ਦਾ ਅਟੈਕ ਆ ਇਸ ਟਾਈਮ ਆ ਸਕਦਾ। ਸੁੰਡੀ ਦੀ ਸਪਰੇਆਂ ਨੂੰ ਹਰ 8 ਦਿਨਾਂ ਬਾਅਦ ਕੋਈ ਅੱਛੀ ਸਪਰੇਅ ਕੋਈ ਨਾ ਕੋਈ ਜ਼ਰੂਰ ਕਰਨੀ ਚਾਹੀਦੀ ਹੈ ਇਹਨੂੰ। ਇਹਦੀ ਸੁੰਡੀ ਬੜੀ ਖਤਰਨਾਕ ਹੁੰਦੀ ਹੈ, ਟਮਾਟਰ ਦੇ ਵਿੱਚ ਵੜ ਜਾਂਦੀ ਹੈ, ਤੇ ਜਿਵੇਂ ਬੈਂਗਣ 'ਚ ਨਹੀਂ ਸੁੰਡੀ ਨਹੀਂ ਮਰਦੀ, ਇਹਦੀ ਵੀ ਨਹੀਂ ਮਰਦੀ। ਤੇ ਇਹਦੀ ਵੀ ਜਿਹੜੀ ਅੱਛੀਆਂ ਸਪਰੇਆਂ ਉਹਨਾਂ ਨਾਲ ਇਹਦੇ ਅਸਰ ਹੁੰਦਾ, ਬਾਕੀ ਆ ਮਾੜੀ ਮੋਟੀ ਸਪਰੇਆਂ ਦਾ ਅਸਰ ਕੋਈ ਨਹੀਂ ਹੁੰਦਾ। ਮਸਲਾ ਇਹ ਵੀ ਇਹਨੂੰ ਸੁੰਡੀ ਪੈਣ ਹੀ ਨਹੀਂ ਦੇਣੀ, ਸਪਰੇਅ ਨਹੀਂ ਦੇਣੀ। ਅਗਰ ਤੁਸੀਂ ਸਪਰੇਅ ਪ੍ਰੀਵੈਂਟਿਵ ਕਰੀ ਜਾਓਗੇ ਨਾ, ਵੀ ਹਰ ਤੁਸੀਂ 7 ਦਿਨਾਂ 5 ਦਿਨਾਂ ਬਾਅਦ ਕਰੀ ਜਾਓਗੇ, ਫਿਰ ਕੋਈ ਵੀ ਕਰੀ ਜਾਓ। ਹਾਂਜੀ, ਜਦੋਂ ਹੋ ਜਾਏ ਸਪਰੇਅ ਪੈ ਜਾਣੀ ਹੈ, ਫਿਰ ਇਹਨੂੰ ਚੰਗੀ ਸਪਰੇਅ ਕਰਨੀ ਪੈਣੀ ਹੈ। ਬਾਕੀ ਇਹਨੂੰ ਝਲਸਾਓ ਦਾ ਵੀ ਅਟੈਕ ਇਸ ਟਾਈਮ ਆ ਸਕਦਾ, ਝਲਸਾਓ ਦੀ ਸਪਰੇਅ ਵੀ ਹਰ 10 ਦਿਨਾਂ ਬਾਅਦ ਜ਼ਰੂਰ ਕਰਨੀ ਚਾਹੀਦੀ ਹੈ। ਧੁੱਪ ਨਾ ਲਾਊਗਾ? ਨਹੀਂ, ਉਹ ਫੰਗਸ ਦੀ ਬਿਮਾਰੀ ਹੁੰਦੀ ਆ, ਉਹ ਵੈਸੇ ਸਬਜ਼ੀਆਂ ਤੇ ਆਂਦੀ ਆ, ਉਹਦਾ ਧੁੱਪ ਨਾਲ ਜਾਂ ਹੋਰ ਕੋਈ ਤਲਕ ਨਹੀਂ ਹੁੰਦਾ। ਤੇ ਬਾਕੀ ਇਹਨੂੰ ਜਿਹੜੀ ਹੁਣ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਜਿਸ ਸਟੇਜ ਤੇ ਖੜਾ, ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਇਹਨੂੰ। ਅੱਛਾ, ਕੈਲਸ਼ੀਅਮ ਇਹਨੂੰ ਤੁਸੀਂ ਸਾਡੇ ਕੋਲ ਹੁੰਦਾ ਗਵਾਰਾ ਖਾਦ ਆ, ਉਹਦੇ 'ਚ ਵੀ ਹੁੰਦਾ, ਅਮੋਨੀਅਮ ਨਾਈਟ੍ਰੇਟ ਹੁੰਦੀ ਹੈ, ਲੇਕਿਨ ਉਹਦੇ 'ਚ ਤਾਦਾਦ ਪੂਰੀ ਨਹੀਂ ਹੁੰਦੀ ਇਹਦੀ। ਤੁਸੀਂ ਸਪੈਸ਼ਲ ਕੈਲਸ਼ੀਅਮ ਦੇ ਲਿਕਵਿਡ 'ਚ ਵੀ ਮਿਲਦਾ ਹੈ, ਪਾਊਡਰ ਫਾਰਮ 'ਚ ਵੀ ਮਿਲਦਾ, ਉਹ ਇਹਨੂੰ ਤਕਰੀਬਨ ਹਰ 8 ਦਿਨਾਂ ਬਾਅਦ ਜਦੋਂ ਵੀ ਪਾਣੀ ਲਾਣਾ ਨਾ, ਉਹਨੂੰ 2-4 ਲੀਟਰ ਜਿਹੜੇ ਨਾ ਕੈਲਸ਼ੀਅਮ ਇਹਨੂੰ ਫਲੱਡ ਕਰਨਾ ਚਾਹੀਦਾ। ਅੱਛਾ, ਉਹਦਾ ਨਾਲ ਇਹ ਹੋਗਾ ਜਿਹੜੀ ਉੱਪਰ ਜਲਦ ਨਾ ਉੱਪਰਲੀ ਇਹਦੀ ਟਮਾਟਰ ਦੀ, ਉਹ ਨਹੀਂ ਗਲਦੀ ਹੈਗੀ। ਅੱਛਾ, ਥੋੜਾ ਲੰਬਾ ਚੱਲ ਜਾਂਦਾ ਟਮਾਟਰ, ਲੰਬਾ ਚਲਾ ਜਾਂਦਾ। ਹਾਂਜੀ, ਇਹ ਤਾਂ ਪੂਰੀ ਸਰੋਇਆ ਸਾਹਿਬ ਡਾਕਟਰੀ ਆ, ਇਹ ਪੂਰੀ ਡਾਕਟਰੀ ਸਾਇੰਸ ਆ ਜੀ। ਜੇ ਇਦਾਂ ਹੁੰਦੀ ਤਾਂ ਮੈਂ ਇਹਨਾਂ ਨੂੰ ਮੈਂ ਕਾਹਨੂੰ ਲੱਭਦਾ। ਬਾਕੀ ਅਸੀਂ ਆ ਟਨਲ ਲਾਇਆ ਸੀ ਅੱਗੇ, ਹੁਣ ਵਿੱਚ ਅਸੀਂ ਸਪੋਰਟਾਂ ਲਾਤੀਆਂ। ਅੱਛਾ, ਇਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਵੇਲ ਦਾ, ਇਹਦਾ ਖੀਰਾ ਜਿਹੜਾ ਹੁੰਦਾ ਨਾ, ਖੀਰਾ ਨਾਲ ਦੀ ਨਾਲ ਟੁੱਟੀ ਜਾਂਦਾ। ਅੱਛਾ, ਉਹ ਨਾਲ ਦੀ ਨਾਲ ਟੁੱਟੀ ਜਾਂਦਾ ਖੀਰਾ। ਜਿਹੜਾ ਟਮਾਟਰ ਆ, ਇਹਨੇ ਪੂਰਾ ਬੇਲ ਤਿਆਰ ਹੋ ਕੇ ਪੂਰਾ ਫਲ ਤਿਆਰ ਕਰਕੇ ਫਿਰ ਇਹ ਲਾਲ ਸ਼ੁਰੂ ਕਰਨਾ। ਆ ਫਰਕ।
70% ਫਲ ਤਿਆਰ ਕਰ ਲੈਂਦਾ ਇਹ, ਉਸ ਤੋਂ ਬਾਅਦ ਸ਼ੁਰੂ ਹੁੰਦਾ ਲਾਲ ਤੇ ਇਹ ਫਿਰ ਯਕਦਮ ਵੀ ਕਰਦਾ ਯਕਦਮ ਫਿਰ ਉਸ ਤੋਂ ਬਾਅਦ ਥੋੜਾ ਹੁੰਦਾ 70% ਪਹਿਲਾਂ ਕਰ ਲੈਂਦਾ ਤੇ ਜਿਹੜਾ ਖੀਰਾ ਆ ਉਹ ਨਾਲ ਦੀ ਨਾਲ ਤਿਆਰ ਹੋ ਜਾਂਦਾ, ਨਾਲ ਦੀ ਨਾਲ ਟੁੱਟ ਜਾਂਦਾ, ਉਹ ਭਾਰ ਨਹੀਂ ਬਣਦਾ ਉਹ ਭਾਰ ਨਹੀਂ ਬਣਦਾ ਵੇਲ ਤੇ। ਅੱਛਾ ਅਸੀਂ ਤੇ ਇਹ ਸੋਚ ਰਹੇ ਸੀ ਸਰੋਇਆ ਸਾਹਿਬ ਵੀ ਆਹ ਵੇਖੇ ਨਾ ਆਹ ਥੱਲੇ ਜਿਹੜਾ ਟਮਾਟਰ ਆ ਨਾ ਜੀ, ਇਹ ਆਹ ਦੇਖੋ ਆਹ ਤਿਆਰ ਹੋਇਆ ਖੜਿਆ, ਆਹ ਜਿਹੜਾ ਵੱਡਾ ਵੱਡਾ ਤੇ ਆਹ ਛੋਟਾ ਛੋਟਾ ਅੱਜ ਤੱਕ 8 ਦਿਨਾਂ ਦੀ ਟੁੱਟਣ ਲੱਗ ਪੈਣਾ। ਨਹੀਂ ਟੁੱਟਣਾ ਨਹੀਂ ਹਲੇ ਇਹ, ਹੋਰ ਹਲੇ ਲੱਗ ਜਾਣੇ ਇਹ 20 ਦਿਨ ਇੱਥੇ। ਅੱਛਾ ਆਹ ਵੇਖੇ ਨਾ, ਅਸੀਂ ਤਾਂ ਇਹ ਸਮਝਦੇ ਸੀ ਜੀ ਸਰੋਇਆ ਸਾਹਿਬ ਵੀ ਆਹ ਵੇਖੇ ਨਾ ਕਿੱਡਾ ਹੋਇਆ ਆ ਟਮਾਟਰ। ਇਹ ਚਾਚਾ ਇਸ ਤੋਂ ਵੀ ਬੜੇ ਬੜੇ ਆ ਉਹ ਪਰਲੇ ਪਾਸੇ। ਨਹੀਂ ਹੈਗੇ ਤਾਂ ਵੱਡੇ ਆ। ਨਹੀਂ ਉਹ ਗੱਲ ਤੇਰੀ ਠੀਕ ਆ। ਹਾਂ ਵੀ ਅਸੀਂ ਕਹਿੰਦੇ ਸੀ 8 ਦਿਨਾਂ ਤਾਈਂ ਨਾ ਵੀ ਇਹ ਆਇਆ ਤੇ ਇਹ ਹੁਣ ਕਹਿੰਦੇ ਵੀ ਨਹੀਂ ਜੀ ਇਹ ਵੀ ਨਹੀਂ 20 ਦਿਨ ਪੱਕਣਾ। ਹਾਂਜੀ ਇਹ 20 ਤੋਂ ਮਹੀਨਾ ਲੈ ਸਕਦਾ, 1 ਉਹ ਮਹੀਨਾ ਕਹਿੰਦਾ ਵੀ ਇਹ ਭਾਰ ਹਾਂ ਇਦਾਂ ਹੀ ਭਾਰ ਲਟਕਿਆ ਰਹਿਣਾ ਹੈ। ਲਟਕਿਆ ਰਹਿਣਾ, ਇਹ ਤਾਂ ਬੜੀ ਇਹ ਡਾਕਟਰੀ ਤਾਂ ਹੀ ਥੋੜਾ ਹਵਾਵਾਂ ਵਿੱਚ ਸ਼ੈੱਡ ਆ ਨਾ ਮਜ਼ਬੂਤ ਹੋਣਾ ਚਾਹੀਦਾ ਹੈ। ਅੱਛਾ ਤੁਸੀਂ ਵਿੱਚ ਉਦਾਂ ਤੁਸੀਂ ਦੇਖਿਆ ਸੀ ਨਾ ਤੇ ਉੱਤੇ ਮੋਮੀ ਲਿਫਾਫਾ ਸੀਗਾ, ਕੱਲੀਆਂ ਛੋਟੀਆਂ ਸੀ, ਹੁਣਾਂ ਵਿੱਚ ਬਾਂਸ ਗੱਡੇ ਗਏ। ਬਾਂਸ ਲਾਤੇ ਵਿੱਚ ਥੋੜਾ ਸਪੋਰਟ ਦੇਤੀ ਇਹਨੂੰ। ਹਾਂ ਇਹ ਹੇਠਾਂ 2-2 ਫੁੱਟ ਦੱਬੇ ਆ। ਹਾਂ 1.5 ਫੁੱਟ ਦੇ ਨਾ 1.5-2 ਫੁੱਟ ਥੱਲੇ ਜ਼ਮੀਨ ਇਹ ਪੂਰੀ ਥੰਮੀ ਲਾਈ ਆ ਜੀ, ਇਹ ਥੰਮੀ ਲਾਤੀ ਇਹਨੂੰ। ਪੂਰੀ ਥੰਮੀ ਲਾਈ। ਚਾਚਾ ਜਿਹੜਾ ਉਹ ਤਮਾਕੂ ਨੂੰ ਕਲੀ ਕਰਦੇ ਆ, ਹਾਂਜੀ ਹਾਂਜੀ ਉਹ 10 ਵੀ ਕਲੀ ਕਿਹਨੂੰ ਸਾਦੇ ਆ? ਉਹ ਕਲੀ ਸਾਧਿਆ ਵੀ ਜਿੱਥੇ ਪੱਤਾ ਨਿਕਲਦਾ ਨਹੀਂ ਉਹ ਜੋੜ ਦੇ ਵਿੱਚ ਨਾ ਟਾਹਣੀ ਫੁੱਟਦੀ ਆ, ਉਹਨੂੰ ਤੋੜਦੇ ਆ ਉਹ। ਉਹਨੂੰ ਜਦੋਂ ਤੋੜਦੇ ਆ ਤੇ ਫਿਰ ਜ਼ੋਰ ਪੈਂਦਾ ਪੱਤੇ ਤੇ, ਪੱਤਾ ਵੱਡਾ ਹੋ ਜਾਂਦਾ ਤੇ ਉਹ ਤਮਾਕੂ ਦੀ ਸਿੱਧੀ ਛੋਟੀ ਜਾਂਦੀ ਆ, ਨਾਲ ਪੱਤੇ ਲਈ ਜਾਂਦਾ, ਫਿਰ ਉਹ ਫੋਟ ਨਹੀਂ ਕਰਦਾ। ਜੇ ਉਹ ਫੋਟ ਕਰੇ ਨਾ ਉਹਨੂੰ ਕਹਿੰਦੇ ਆ ਕੱਛਾ ਕਰਨਾ। ਉਹ ਕੱਛਾ ਨਾ ਕਰੀਏ ਤੇ ਫੋਟ ਕਰਕੇ ਫਿਰ ਉਹ ਬੂਟਾ ਵੱਡਾ ਬਣ ਜਾਂਦਾ, ਫਿਰ ਤਮਾਕੂ ਨਹੀਂ ਬਣਦਾ। ਕੱਛਾਂ ਤੋੜਨੀਆਂ ਕਲੀ ਤੋੜਨੀ ਇੱਕੋ ਗੱਲ, ਇੱਕੋ ਹੀ ਗੱਲ ਆ ਜੀ। ਇਹ ਉਹੀ ਸਾਇੰਸ ਆ ਜੀ। ਇਹ ਉਹੀ ਸਾਇੰਸ ਆ ਜੀ। ਅੱਛਾ ਇਹ ਟਮਾਟਰ ਦੇ ਵੀ ਟੁੱਟਦੀ ਹੈ ਕੱਛ ਜਿਹੜੀ ਆ, ਅੱਛਾ ਖੀਰੇ ਦੀ ਵੀ ਟੁੱਟਦੀ ਆ। ਹੁਣ ਲੇਕਿਨ ਕੰਪਨੀਆਂ ਨੇ ਕੋਈ ਸਰਚ ਕੀਤੀ ਆ। ਆਹ ਦਿਖਾਓ ਜੀ, ਆ ਵੇਖੋ ਆ ਵੇਖੋ ਆ ਅੱਛਾ ਇਹ ਨਿਕਲਦੀਆਂ ਰਹਿੰਦੀਆਂ ਥੱਲੋਂ। ਤੋੜੋ ਜੀ ਇਹਨੂੰ। ਆ ਵੇਖੋ ਆ ਤੋੜ ਇਦਾਂ ਦੇਣੀ, ਤੋੜ ਦੇਣੀ। ਆ ਤੋੜ ਦੇਣੀ। ਅੱਛਾ, ਔਰ ਮਜ਼ੇ ਦੀ ਗੱਲ ਹੈ ਆਹ ਵਿੱਚ ਟੁੱਟਿਆ ਨਾ ਪੌਦਾ, ਅਗਰ ਦੁਬਾਰਾ ਅਸੀਂ ਜ਼ਮੀਨ ਚਲਾ ਦਾਂਗੇ ਨਾ ਇਹ ਇੱਥੋਂ ਹੀ ਚੱਲ ਪਏਗਾ। ਇਹ ਪਨੀਰੀ ਆ। ਇਹ ਪਨੀਰੀ ਹੈ ਸਮਝੋ, ਸੁਭਾਨ ਇਹ ਇਦਾਂ ਹੀ ਚੱਲ ਪਊ। ਏਦਾਂ ਹੀ ਚੱਲ ਪਊਗਾ। ਆ ਵੀ ਵੇਲ ਬਣ ਜਾਏਗੀ ਇਹਦੀ ਟਮਾਟਰ ਦੀ, ਤੇ ਫਲ ਫਲ ਪੂਰਾ ਫਲ ਲਏਗਾ, ਇੰਨਾ ਹੀ ਫਲ ਲਏਗਾ। ਇਸ ਤੋਂ ਪਿਛੇਤਰ ਹੀ ਹੋਊਗੀ। ਫੋਨਾ ਦਾ ਪਿੱਛੇ ਤੇ ਜ਼ਾਹਰ ਪੂਰਾ ਲੇਟ ਜਾਏਗਾ ਇਹ। ਸੁਭਾਨ ਅੱਲਾਹ। ਲਓ ਜੀ ਆਹ ਨਹੀਂ ਗੱਲ ਸੀ। ਇਹਨੂੰ ਇੱਥੇ ਇਸ ਤਰ੍ਹਾਂ ਲਾ ਦਿਓ ਅੱਛਾ ਤੇ ਚੱਲ ਸਕਦਾ ਹੈ। ਅੱਛਾ ਤੁਸੀਂ ਕੋਈ ਗੱਲ ਲੱਗੇ ਸੀ ਸੁਰਾ ਸਾਹਿਬ ਕਰਨ? ਮੈਂ ਇਹ ਕਹਿਣ ਲੱਗਾ ਸੀ ਹੁਣ ਕੰਪਨੀ ਨੇ ਰਿਸਰਚ ਕੀਤੀ ਹੈ ਇਸ ਤੇ। ਅੱਛਾ ਜੀ। ਅਗਲੇ ਦਿਨ ਮੈਂ ਗਿਆ ਸੀ ਦੋਸਤਾਂ ਕੋ, ਉਹਨਾਂ ਨੇ ਮੈਨੂੰ ਬੀਜ ਦਿੱਤਾ ਇਹਦਾ, ਅੱਛਾ ਖੀਰੇ ਦਾ ਬੀਜ ਦਿੱਤਾ ਸੀ ਕਿ ਜਿਹਦੀਆਂ ਉੱਪਰ ਜਿਹੜੀਆਂ ਕੱਛਾਂ ਨਹੀਂ ਹੋਣਗੀਆਂ ਉਹ। ਅੱਛਾ ਹਾਂ ਆ ਜਿਹੜੀਆਂ ਸ਼ਾਖਾਂ ਤੋਂ ਫ੍ਰੀ ਬੀਜ ਆ ਉਹ। ਆ ਤੋੜਨੀਆਂ ਨਹੀਂ ਸਿਰਫ ਪਹਿਲੀ ਦਫਾ ਕੱਛਾਂ ਤੁਸੀਂ ਤੋੜਨੀਆਂ ਥੱਲੋਂ, ਉਸ ਤੋਂ ਬਾਅਦ ਉਹਨਾਂ ਕੋਲ ਜ਼ਰੂਰਤ ਨਹੀਂ ਪੈਣੀ, ਐਂਡ ਤੱਕ ਜਾਏਗਾ ਉਹ। ਇਹ ਤੁਸੀਂ ਨਾ ਜੀ ਹਾਂਜੀ ਬੜੀ ਵੱਡੀ ਗੱਲ ਕਰ ਰਹੇ ਆ। ਉਹ ਕਿਦਾਂ ਤੁਹਾਨੂੰ ਚੇਤੇ ਆ ਪਿਛਲੇ ਸਾਲ ਇੱਕ ਸਾਡੀ ਮਾਂ ਨੇ ਟੈਲੀਫੋਨ ਕੀਤਾ ਸੀ ਬਾਹਰਲੇ ਮੁਲਕੋਂ, ਖਬਰੇ ਬਾਹਰ ਅਮਰੀਕਾ ਵਾਲੇ ਪਾਸੋਂ। ਉਹ ਉੱਥੇ ਨਾ ਜਿਹੜੇ ਘਰ ਦੇ ਵੱਡੇ ਵੀ ਕੰਮ ਕਰਦੇ, ਨਿੱਕੇ ਵੀ ਕੰਮ ਕਰਦੇ ਆ। ਉਹ ਸਾਡੀ ਮਾਂ ਦੱਸਦੀ ਸੀ ਵੀ ਅਸੀਂ ਉੱਥੇ ਜਾ ਕੇ ਨਾ ਫਸਲਾਂ ਲਾਈਆਂ ਹੋਈਆਂ ਤੇ ਆਪ ਕੰਮ ਕਰੀਦਾ। ਤੇ ਉਹ ਕਹਿੰਦੀ ਵੀ ਉਹਨੇ ਉਦੋਂ ਦੱਸਿਆ ਸੀ ਵੀ ਟਮਾਟਰ ਦੀਆਂ ਨਾ ਕਲੀ ਕਰੋ, ਟਾਹਣੀਆਂ ਤੋੜੋ। ਤੇ ਮੈਂ ਗੱਲ ਮੈਨੂੰ ਤਾਂ ਚੇਤੇ ਆਈ ਆ ਵੀ ਉਹੀ ਗੱਲ ਹੋ ਰਹੀ ਸੀ, ਤੁਸੀਂ ਕਹਿ ਰਹੇ ਆ ਵੀ ਐਸਾ ਬੀ ਆ ਗਿਆ। ਜੇ ਅਮਰੀਕਾ ਕੋ ਐਸਾ ਬੀ ਨਹੀਂ ਹੈ ਵੀ ਜਿਹਦੀ ਕਲੀ ਆਪੇ ਨਹੀਂ ਆਊ ਤੇ ਇੱਥੇ ਆ ਗਿਆ। ਇਹ ਸਾਨੂੰ ਨਹੀਂ ਪਤਾ ਵੀ ਅਮਰੀਕਾ ਕੋ ਹੈ ਨਹੀਂ ਹੈ। ਉਹਨਾਂ ਨੇ ਮੈਨੂੰ 2 ਪੈਕਟ ਦਿੱਤੇ ਆ, ਉਹਨਾਂ ਨੇ ਕਿਹਾ ਲਾਓ ਤੁਸੀਂ। ਅਸੀਂ ਹੁਣ ਲਾਏ ਆ ਉਹ, ਤੁਹਾਨੂੰ ਚੈੱਕ ਕਰਾਵਾਂਗੇ ਉਹਦਾ ਉਹ। ਲਓ ਜੀ ਉਹ ਜਦੋਂ ਉਹ ਹੋਣਗੀਆਂ ਬਿੱਲਾਂ, ਇਹ ਬੜੀ ਵੱਡੀ ਖਬਰ ਹੋਊਗੀ। ਬੜੀ ਵੱਡੀ ਖਬਰ ਆ ਜੀ ਇਹ, ਕਿ ਜਿਹੜੀ ਸ਼ੈ ਅਮਰੀਕਾ ਕੋ ਹੈ ਨਹੀਂ ਸਾਡੇ ਕੋਲ ਹੈਗੀ ਆ। ਕੀ ਬਾਤ ਆ। ਬਲਕਿ ਬਹੁਤ ਕੁਝ ਸਾਡੇ ਕੋਲ ਆ। ਉਹਦੀ ਬਿਲਕੁਲ ਕੱਚ ਹੋਣੀ ਨਹੀਂ। ਉਹਦੀ ਸਿਰਫ ਪਹਿਲੀ ਦਫਾ ਤੋੜਨੀ ਆ, ਇੱਕ ਦਫਾ, ਉਸ ਤੋਂ ਬਾਅਦ ਜ਼ਰੂਰਤ ਨਹੀਂ ਪੈਣੀ ਉਹਦੀ ਕੱਚ ਨਿਕਲਣੀ ਨਹੀਂ ਹੈਗੀ। ਬਾਰ-ਬਾਰ ਤੋੜਦੇ ਆ ਨਾ, ਉਹਦੀ ਇੱਕੋ ਵਾਰੀ ਤੋੜਨੀ ਆ। ਇਹ ਤਾਂ ਹੁਣ ਕੋਈ 6 ਤੋਂ 7 ਦਫਾ ਤੋੜ ਲਈਆਂ ਕੱਚਾਂ ਅਸੀਂ ਨਾ ਇੱਕ ਸੁਣਿਆ ਸੀ ਵੀ ਜਿਹੜਾ ਜਦੀਦ ਕੰਮ ਨਵਾਂ ਸਾਇੰਸ ਆਈ ਸੀ। ਚਾਚਾ ਬੂਟੇ ਜਿਹੜੀ ਕਲੀ ਦੀ ਗੱਲ ਕਰੀ ਆ, ਜਿਹੜੇ ਸਾਹੀਵਾਲ ਦੇ ਨਾ ਜ਼ਿਲ੍ਹਾ ਤਮਾਕੂ ਦਾ ਗਿਣਿਆ ਜਾਂਦਾ, ਰੁਝਾਣਾ ਤਹਿਸੀਲ ਤਮਾਕੂ ਦੀ ਆ। ਉੱਥੇ ਇਦਾਂ ਹੁੰਦਾ ਜੀ ਵੀ ਇਹਨੇ ਹੁਣ ਕਿਸੇ ਨੇ ਮਰੱਬਾ ਤਮਾਕੂ ਲਾਇਆ ਵੀ ਉਹਦੀ ਕਲੀ ਕਰਨੀ ਔਖੀ ਆ। ਉਹ ਕੀ ਕਰਦੇ ਆ ਵੀ ਕਲੀ ਹੁੰਦੀ ਆ ਨਾ ਘੜੀ ਮੁੜੀ ਹੁੰਦੀ ਆ, ਇੱਕ ਵਾਰੀ ਤੋੜੀ ਫੇਰ ਹੋ ਜਾਂਦੀ, ਫੇਰ ਤੋੜਨੀ। ਤਮਾਕੂ ਦੀ ਇਦਾਂ ਉਹ ਇੱਕ ਵਾਰੀ ਤੋੜ ਕੇ ਉੱਤੇ ਪਾਊਡਰ ਜਿਹਾ ਲਾਉਂਦੇ ਆ। ਹਾਂ ਦਵਾਈ ਲੱਗ ਜਾਂਦੀ ਆ, ਦਵਾਈ ਲੱਗਦੀ, ਮੁੜ ਕੇ ਉੱਥੇ ਕੱਚ ਨਹੀਂ ਹੁੰਦੀ। ਇੰਨੀ ਕਿ ਜਦੀਦ ਗੱਲ ਸੁਣੀ ਸੀ, ਪਰ ਤੁਸੀਂ ਦੱਸ ਰਹੇ ਆ ਕਿ ਆਣੀ ਹੋਈ ਨਹੀਂ। ਬੀਜ ਆ ਗਿਆ ਕਹਿੰਦੇ ਜੀ। ਨਹੀਂ ਉਸ ਗੱਲ ਨਹੀਂ, ਉਹ ਗੱਲ ਨਹੀਂ ਹੈ। ਕਹਿੰਦੇ ਵੀ ਇੱਕ ਵਾਰੀ ਪਹਿਲੀ ਦਫਾ ਤੋੜਨੀ ਹੈ ਬਸ, ਇੱਕ ਵਾਰੀ ਤੋੜਨੀ ਪੈਣੀ, ਇੱਕ ਦਫਾ ਟੁੱਟੂਗੀ, ਪਹਿਲੀ ਦੁਬਾਰਾ ਨਹੀਂ ਇਹ ਤਾਂ ਸ਼ਾਇਦ ਉਹਨਾਂ ਕੋਲ ਵੀ ਹੋਵੇ। ਨਹੀਂ ਹੁਣ ਆਪਣਾ ਪੱਕਾ ਰਹੋ ਗੱਲ ਤੇ, ਆਪਣੇ ਕੋਲ ਹੀ ਆ ਬਸ। ਜਿਹੜੀ ਸ਼ੈ ਆਪਣੇ ਕੋਲ ਆ, ਆਪਣੇ ਕੋਲ ਹੀ ਆ। ਬਹੁਤ ਕੁਝ ਐਸਾ ਜਿਹੜਾ ਸਾਡੇ ਹਾਂ ਮਾਲਕ ਨੇ ਸਾਨੂੰ ਦਿਆ, ਸਾਡੀ ਇਸ ਮਿੱਟੀ ਨੂੰ ਉਹਨਾਂ ਨੂੰ ਨਹੀਂ ਦਿੱਤਾ, ਦੁਨੀਆ ਤੇ ਕਿਤੇ ਹੈ ਨਹੀਂ। ਹਾਂਜੀ ਆ ਗੱਲਾਂ ਜਿਹੜੀਆਂ ਇਹ ਕਿਤੇ ਲੱਭਦੀਆਂ, ਬੰਦਿਆਂ ਕੋਲ ਟਾਈਮ ਹੀ ਨਹੀਂ ਬਾਕੀ ਦੁਨੀਆ ਇੱਥੇ ਹੀ ਆ। ਇਹ ਤਾਂ ਗੱਲ ਨਹੀਂ ਹੈ। ਬਾਕੀ ਸਮਾਨ ਸਾਵਾ ਦਿਖਾਓ, ਮੈਂ ਸਾਹਮਣੇ ਨਜ਼ਰ ਪੈ ਗਈ ਮੇਰੇ। ਆ ਵੇਖੋ ਆ ਕਾਂਟਾ ਜਿਹਾ ਲੱਗਾ ਹੋਇਆ। ਹਾਂ 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 ਇਹ ਹੈਗਾ ਲੀਫ ਮਾਈਨਰ। ਅੱਛਾ ਅੱਛਾ। ਇਹ ਜ਼ਿਆਦਾ ਆਂਦਾ ਇਹ
ਬਾਗਾਂ ਤੇ ਸਿਟਰਸ ਤੇ ਜ਼ਿਆਦਾ ਹੁੰਦਾ, ਜਿਵੇਂ ਵੀ ਕਿੰਨੂ ਤਰਸ਼ਾਵਾ ਫਲ ਉਹਨਾਂ ਤੇ ਹੁੰਦਾ, ਲੇਕਿਨ ਟਮਾਟਰ ਤੇ ਖੀਰੇ ਤੇ ਵੀ ਜਾਂਦਾ ਇਹ। ਅੱਛਾ ਇਹਦੇ ਵਾਸਤੇ ਹਰ ਸਪਰੇਅ ਦੇ ਵਿੱਚ 8 ਤੋਂ 10 ਦਿਨਾਂ ਬਾਅਦ ਨਾ ਬਾਈਫੈਂਥਰੀਨ, ਕਿਸੇ ਵੀ ਕੰਪਨੀ ਦੀ ਲੈ ਕੇ ਨਾ ਬਾਈਫੈਂਥਰੀਨ ਜ਼ਹਿਰ ਆ, ਸਿੱਧੀ ਸਿੱਧੀ ਸਾਨੂੰ ਤਾਂ ਪੰਜਾਬੀ ਚ ਦੱਸ, ਸਾਨੂੰ ਜਾਂ ਅੰਗਰੇਜ਼ੀ ਵਾਲੇ ਦਵਾਈ ਦਾ ਨਾਮ ਬਾਈਫੈਂਥਰੀਨ ਆ, ਉਹਨੂੰ ਪੰਜਾਬੀ ਚ ਮੈਂ ਕਿਵੇਂ ਕਰ ਲਾਂ ਉਹਨੂੰ? ਨਹੀਂ ਨਾ ਸਹੀ ਦੱਸ ਰਿਹਾ। ਅੱਛਾ ਸਹੀ ਨਾ ਸਹੀ ਦੱਸ ਪੰਜਾਬੀ ਚ। ਅੱਛਾ ਬਾਈਫੈਂਥਰੀਨ ਜਿਹੜੀ ਆ 25 ਤੋਂ 30 ml ਫੀ ਟੈਂਕੀ ਚ ਪਾ ਕੇ ਅੱਛਾ ਇਹਨੂੰ ਹਰ 8 ਦਿਨਾਂ ਬਾਅਦ ਜ਼ਰੂਰ ਸਪਰੇਅ ਕਰੋ। ਇਹਦੇ ਨਾਲ ਪੱਤਿਆਂ ਦੀ ਜਿਹੜੀ ਸ਼ੈਲਫ ਲਾਈਫ ਆ, ਜ਼ਿੰਦਗੀ ਵੱਧ ਜਾਂਦੀ ਹੈ। ਅੱਛਾ ਨਹੀਂ ਤੇ ਪੱਤੇ ਇੱਥੋਂ ਅੱਜ ਇੱਕ ਆਟਾ ਲੱਗਾ, ਕੱਲ 2 ਲੱਗਣਗੇ, ਸਾਰਾ ਖਤਮ ਹੋ ਜਾਣਾ ਇਹ, ਖਾਰਜ ਹੋ ਜੂ। ਹਾਂ ਸਾਰਾ ਪੱਤਾ ਹੀ ਖਾਰਜ ਹੋ ਜਾਣਾ। ਜਿਹੜਾ ਲੀਫ ਮਾਈਨਰ ਹੈ ਨਾ, ਕਿਆ ਟਿੰਡੀ ਬਾਤ ਤੇ ਹੈ ਵੀ ਬਹੁਤ ਆਂਦਾ। ਇਹ ਸਬਜ਼ੀਆਂ ਤੇ ਮੋਸਟਲੀ ਆਂਦਾ, ਹਾਂ ਟਿੰਡੀ ਤੇ ਬਹੁਤ ਸਭ ਤੋਂ ਜ਼ਿਆਦਾ ਖੀਰੇ ਤੇ ਟਮਾਟਰ ਤੇ ਜੀ ਤਾਂ ਕੁਝ ਵੀ ਨਹੀਂ ਤੇ ਸਿਟਰਸ ਤੇ ਬਹੁਤ ਹੁੰਦਾ ਇਹ। ਨਾ ਇਹ ਤੁਸੀਂ ਜੇ ਇਹਨੂੰ ਨਾ ਕਰੀਏ ਕੰਟਰੋਲ ਤੇ ਤੁਹਾਨੂੰ 8 ਦਿਨ ਬਾਅਦ ਪਤਾ ਲੱਗੂਗਾ। ਇਹ ਬੜੀ ਕਹਿ ਲਓ ਜੀ ਮਾਲੂਮਾਤ ਹੈ, ਮਾਲੂਮਾਤ ਆ ਜੀ। ਤੇ ਉਹ ਫਿਰ ਦੱਸ ਰਹੇ ਵੀ ਇਹ ਕਿੰਨੂ ਮਾਲਟੇ ਦੀ ਬਿਮਾਰੀ ਹੈ, ਉਧਰ ਜ਼ਿਆਦਾ ਸਿਟਰਸ ਤੇ ਆਂਦੀ ਹੈ ਇਹ, ਉਧਰੋਂ ਇੱਥੇ। ਉੱਥੋਂ ਇੱਧਰ ਆਂਦੀ। ਅੱਛਾ ਜੀ, ਜਿਵੇਂ ਹੁਣ ਤੁਸੀਂ ਸ਼ੁਰੂ ਦੇ ਵਿੱਚ ਵੇਲਾਂ ਕਹਿੰਦੇ ਸੀ ਵੀ ਇਹਨਾਂ ਧਾਗਿਆਂ ਦੇ ਨਾਲ ਚਮੇੜੀਆਂ ਘੁਮਾ ਕੇ ਆ ਦਿਖਾਇਓ ਜੀ ਵੇਲਾਂ ਜਿਵੇਂ ਲਵੇਟੀਆਂ ਇਹਨਾਂ ਨੇ, ਆ ਵਲੇ ਵੱਜੇ ਹੋਏ ਦੇਖ ਰਹੇ ਆ ਤੁਸੀਂ, ਕਾਬੂ ਕੀਤੀਆਂ। ਹੁਣ ਵੇਲਾਂ ਆਪੇ ਵੱਧ ਕੇ ਲਵੇਟ ਰਹੀਆਂ? ਨਹੀਂ ਆਪੇ ਇਹ ਕਰਨੀਆਂ ਪੈਂਦੀਆਂ ਇਹ। ਅੱਛਾ ਇਹ ਕਰਨੀਆਂ ਜਦੋਂ ਇਹਦੀ ਸ਼ਾਖਾਂ ਤੋੜਨੀਆਂ ਨਾ, ਕਲੀਆਂ ਕਰਨੀਆਂ ਦੀਆਂ, ਨਾਲ ਨਾਲ ਬੱਲਾਂ ਚੜਾ ਦੇਣੀਆਂ ਉੱਤੇ। ਚਲੋ ਅਸੀਂ ਤੁਹਾਨੂੰ ਐਸਾ ਬੀ ਮੰਗਾ ਕੇ ਦਵਾਂਗੇ, ਇਹ ਆਪੇ ਲਿਪਟੂਗੀ, ਤੁਹਾਨੂੰ ਨਹੀਂ ਲਪੇਟਣੀ ਪਊਗੀ। ਹਾਂ ਇਹ ਸਾਡੇ ਕੋਲ ਨਾ ਇੱਥੇ ਉਹ ਬਾਹਰ ਮੈਂ ਵੇਖਿਆ 2-4 ਵੀਡੀਓ ਦੇਖਿਆ, ਉਹਨਾਂ ਕੋਲ ਕਲਿੱਪ ਹੁੰਦੇ ਆ। ਅੱਛਾ ਜਿਵੇਂ ਤੁਸੀਂ ਆ ਚੜਾਈ ਆ ਨਾ ਇਹਨੂੰ ਉੱਥੇ ਕਲਿੱਪ ਲਾਤਾ, ਅੱਛਾ ਇਹ ਦੁਬਾਰਾ ਥੱਲੇ ਨਹੀਂ ਜਾਏਗੀ। ਠੀਕ। ਉਹ ਸਾਨੂੰ ਕਲਿੱਪ ਨਹੀਂ ਮਿਲੇ ਕਿਧਰੇ ਵੈਸੇ। ਅੱਛਾ ਉਹ ਜਿਹੜਾ ਅਗਰ ਕਲਿੱਪ ਉਹ ਲਾਉਂਦੇ ਵੇਖਣ ਵਾਲਾ ਤੁਹਾਡਾ ਆਖਰ ਨਹੀਂ ਮੈਂ ਤਾਂ ਹੋਵੇ, ਕੋਈ ਕਲਿੱਪ ਕਮੈਂਟ ਚ ਕਰੇ ਵੀ ਸਸਤਾ ਵੀ ਹੋਵੇ, ਜਿਹੜਾ ਪੈਸੇ ਵੱਲੋਂ ਵੀ ਘੱਟ ਖਰਚਾ ਆਵੇ, ਤੇ ਉਹ ਜਿਹੜਾ ਮਿਲੇ ਸਾਨੂੰ, ਅਸੀਂ ਖੀਰੇ ਦੀ ਫਸਲ ਤੇ ਟਮਾਟਰ ਤੇ ਯੂਜ਼ ਕਰ ਸਕੀਏ, ਤਾਂ ਕਿ ਦੁਬਾਰਾ ਵੇਲ ਥੱਲੇ ਨਾ ਜਾਵੇ। ਜਿਵੇਂ ਦਾ ਸੁਰਾ ਸਾਹਿਬ ਮੈਂ ਤਾਂ ਕਹਿੰਦਾ ਉਹਦੇ ਨਾਲੋਂ ਕੰਮ ਇਦਾਂ ਚੰਗਾ, ਉਹ ਤਾਂ ਪੈਸੇ ਲਾਣੇ ਖਰਚਾ, ਉਹ ਤਾਂ ਆ ਮੁਫਤੀ ਆ ਜੀ। ਨਹੀਂ ਇਹ ਵੀ ਖਰਚਾ ਹੀ ਆ, ਲੇਬਰ ਨੂੰ ਮਜ਼ਦੂਰੀ ਨੂੰ। ਇਹ 8ਵੇਂ ਦਿਨ ਮਜ਼ਦੂਰੀ ਲਾਣੀ 10000 ਰੁਪਏ ਕਿੱਲੇ ਦਾ ਲਾ ਲੈਂਦੀਆਂ ਉਹ। ਕੱਚ ਤਾਂ ਤੁਸੀਂ ਫੇਰ ਵੀ ਕਰਨੀ ਆ। ਨਹੀਂ ਕੱਚ ਤਾਂ ਕਰਨੀ ਆ ਨਾ ਜੀ। ਨਹੀਂ ਹੁਣ ਮਾਰੀ ਨਾਲ ਲਾ ਉਹ ਮੈਂ ਦੱਸਦਾ ਤੁਹਾਨੂੰ ਕੀ ਆ, ਹਵਾ ਚੱਲਣੀ ਥੋੜੀ ਤੇਜ਼, ਨਾਲ ਹੀ ਵੱਲਾਂ ਸਾਰੀਆਂ ਜ਼ਮੀਨ ਦੇ ਉੱਤੇ, ਸਵੇਰ ਫਿਰ ਜਦੋਂ ਚੱਕਣੀਆਂ ਟੁੱਟਣਗੀਆਂ ਵੱਲਾਂ, ਨੁਕਸਾਨ ਹੁੰਦਾ ਉਹਦਾ। ਇਹਦਾ ਮਤਲਬ ਕਿ ਤੁਹਾਨੂੰ ਉਹ ਚਾਹੀਦੀਆਂ, ਸਾਨੂੰ ਕਲਿੱਪ ਚਾਹੀਦੇ ਕੋਈ ਐਸੇ ਸਸਤੇ ਹੋਣ। ਅੱਛਾ ਇੱਥੇ ਕਲਿੱਪ ਲਾਤਾ, ਇੱਥੇ ਫੇਰ ਲਾਤਾ, ਵੱਲ ਦੁਬਾਰਾ ਥੱਲੇ ਲਾ ਗੱਲ ਦੇ। ਸੁਣੋ, ਜਿਹੜਾ ਤੁਸੀਂ ਉਹ ਕਲਿੱਪ ਲੱਗਿਆ ਦੇਖਿਆ, ਉਹਦੇ ਚ ਧਾਗਾ ਹੀ ਸੀ ਆਹ? ਉਹ ਧਾਗੇ ਹੀ ਲੱਗੇ ਹੁੰਦੇ, ਧਾਗੇ ਨਾਲ ਉਹ ਕੋਈ ਇਸ਼ੂ ਨਹੀਂ, ਜਿਹੜੀ ਵੀ ਸ਼ਾ ਮਰਜ਼ੀ ਹੋਵੇ ਨਾਲ ਕਲਿੱਪ ਹੋ ਜਾਂਦਾ ਦੇ। ਉਸਮਾਨ ਇਸ ਸਾਹਿਬ ਤਰ੍ਹਾਂ ਇੱਥੇ ਕਲਿੱਪ ਲੱਗਣਾ ਉਹ। ਠੀਕ ਹੈ। ਉਸਮਾਨ ਸਾਹਿਬ ਨੇ ਕਿਹਾ ਵੀ ਜਿਹੜਾ ਆਪਾਂ ਬੱਕਰੀਆਂ ਵਾਲੇ ਹਾਤੇ ਨੂੰ ਲਾਇਆ ਪਾਈਪਾਂ ਨੂੰ, ਉਹ ਉਸਮਾਨ ਸਾਹਿਬ ਉਹਦੀ ਸੁਣ ਲਓ। ਸਾਡੇ ਦੇਖਣ ਵਾਲੇ ਭਰਾ ਜ਼ਰੂਰ ਬਰੀਕੀ ਦੇ ਵਿੱਚ ਗੱਲ ਕਰਦੇ ਹੁੰਦੇ ਆ ਵੀ ਕਿਸੇ ਹੋਰ ਦਾ ਭਲਾ ਹੋ ਜਾਵੇ। ਉੱਥੇ ਮੈਨੂੰ ਉਹਦੇ ਚ ਉਸ ਬੰਦੇ ਨੇ ਦੱਸਿਆ, ਉਹ ਕਹਿੰਦਾ ਵੀ ਇਹ ਮੈਂ ਲਾਏ ਸੀ ਇਹਨੂੰ ਅਮਰ ਕੀ ਸਾਦੇ ਟਾਈਆਂ, ਉਹ ਕਹਿੰਦਾ ਵੀ ਟਾਈ ਆ, ਇਹ ਜਿਹੜੀ ਟਾਈ ਅਸੀਂ ਲਾਈ ਆ ਨਾ ਉਦੋਂ, ਇਹ ਕਾਮਯਾਬ ਨਹੀਂ ਹੈਗੀ, ਸਾਡੀਆਂ ਕਈ ਟੁੱਟ ਵੀ ਗਈਆਂ, ਨਾ ਇਹ ਧੁੱਪ ਦੇਖਦੀਆਂ, ਨਾ ਉਹ ਬਹੁਤ ਕਮਜ਼ੋਰ ਆ। ਕਹਿੰਦਾ ਵੀ ਇੱਕ ਟਾਈ ਆਂਦੀ ਬਾਹਰਲੇ ਮੁਲਕੋਂ, ਉਹ ਟਾਈ ਕਹਿੰਦਾ ਹੋਵੇ ਤਾਂ ਉਹ ਕਾਮਯਾਬ ਆ, ਥੋੜੀ ਜਿਹੀ ਮਹਿੰਗੀ ਆ, ਵੀ ਉਹ ਨਹੀਂ ਤੇ ਕਰਾ ਵੀ ਇਹ ਕਾਮਯਾਬ ਨਹੀਂ। ਤੇ ਉਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਟਾਈਆਂ ਤਾਂ ਨਹੀਂ ਧੁੱਪ ਕੱਢਦੀਆਂ, ਤੇ ਜਿਹੜੇ ਕਲਿੱਪ ਸ਼ਾਹ ਸਾਹਿਬ ਕਹਿ ਰਹੇ ਆ ਨਾ, ਉਹ ਕੋ ਕਾਮਯਾਬ ਹੋਣੇ, ਸ਼ਾਇਦ ਕਾਮਯਾਬ ਹੋਣ। ਕਲਿੱਪ ਤਾਂ ਹੋਣੇ, ਮੈਂ ਕਹਿੰਦਾ ਵੀ ਇਕਨੋਮਿਕਲੀ ਵੀ ਸਸਤੇ ਹੋਣ। ਜਿਵੇਂ 20000 ਪੌਦਾ ਲੱਗਾ ਹੋਇਆ, ਇੱਕ ਦਫਾ 20000 ਲੱਗ ਗਿਆ ਕਲੰਪ ਉੱਤੇ, ਫਿਰ 20 ਲੱਗ ਗਿਆ, ਉਹ ਲੱਖ ਕਲੰਪ ਤਾਂ ਲੱਗ ਗਿਆ। ਉਹ ਇੰਨਾ ਸਸਤਾ ਹੋਵੇ ਕਿ ਮੋਲ ਨਾ ਵੱਧ ਜਾਵੇ। ਦੱਸਣਗੇ ਜੀ, ਦੱਸਣਗੇ। ਸਾਨੂੰ ਬੜੇ ਪੜ੍ਹੇ ਲਿਖੇ ਬੰਦੇ ਵੀ ਦੇਖਦੇ ਆ, ਉਹਨਾਂ ਦੀ ਮਿਹਰਬਾਨੀ ਹੈ, ਤੇ ਉਹ ਕੋਈ ਨਾ ਕੋਈ ਸਲਾਹ ਦੇਣਗੇ ਇਸ ਗੱਲ ਦੇ ਬਾਰੇ। ਅੱਛਾ ਜੀ ਸ਼ਾਹ ਸਾਹਿਬ, ਤੁਸੀਂ ਹੁਣ ਕੋਈ ਟਮਾਟਰ ਦੇ ਉੱਤੇ ਕੋਈ ਹੋਰ ਮੋਟੀ ਗੱਲ ਕੋਈ ਰਹਿ ਗਈ ਆ ਨਾ? ਨਹੀਂ ਇਹਦੇ ਤੇ ਇੱਕ ਸੁਰਾ ਸਾਹਿਬ ਰਹਿੰਦੀ ਹੈ ਜੇ ਗੱਲ ਪੁੱਛਣ ਵਾਲੀ, ਜੀ ਜੀ, ਜਿਹੜੀ ਹੁਣ ਇਹਨਾਂ ਨੇ ਦੱਸਿਆ ਨਾ ਸੁਰਾ ਸਾਹਿਬ ਨੇ, ਉਹ ਕਲੰਪ, ਮੈਂ ਕਹਿੰਦਾ ਵੀ ਇਦਾਂ ਉਹ ਕਲੰਪ ਲਾਇਆ, ਜੇ ਇਹਨੂੰ ਘੁੱਟੇ ਤੇ ਇਹਨੂੰ ਨੁਕਸਾਨ ਤਾਂ ਨਾ ਦੇਵੇ? ਘੁੱਟਦਾ ਨਹੀਂ, ਖੁੱਲਾ ਹੁੰਦਾ ਕਲੰਪ ਥੋੜਾ ਜਿਹਾ, ਫਿਰ ਜਿਹੜੀ ਸ਼ੈ ਬਣੀ ਹੈ ਖੁੱਲਾ ਹੋ ਜਾਏਗਾ ਨਾ ਥੋੜਾ ਜਿਹਾ, ਉਹਨੂੰ ਉਹਨਾਂ ਹਿਸਾਬ ਨਾਲ ਬਕਸੇ ਨਾਲ ਰੱਖ ਲਾਂਗੇ, ਇਸ ਤਰ੍ਹਾਂ ਕਰ ਦਾਂਗੇ ਨਾ, ਤਾਂ ਕਿ ਥੋੜਾ ਬੜਾ ਵੀ ਹੁੰਦਾ ਨਾ ਆਹ ਤਨਾ ਇਹਦਾ, ਵਿੱਚ ਕੋਈ ਇਸ਼ੂ ਨਹੀਂ ਬਣਦਾ, ਥੋੜਾ ਖਲਾ ਵਿੱਚ ਖਲਾ ਹੁੰਦਾ ਵਿੱਚ ਉਹਦੇ। ਉਹੀ ਨਾ ਮੈਂ ਕਿਹਾ ਵੀ ਜੇ ਇਹਨੂੰ ਲਾਵੇ ਬੰਦਾ ਇਦਾਂ ਕਲੰਪ ਜੀ, ਤੇ ਉਹ ਘੁੱਟ ਲਵੇ ਤੇ ਮੁੜ ਕੇ ਇਹ ਨਾ ਖਰਾਬ ਹੋ ਜੇ। ਉਹ ਚਾਚਾ ਫਿਰ ਜਿਹੜੀ ਸ਼ੈ ਬਣੀ ਆ ਨਾ, ਜਿਹਦੇ ਵਾਸਤੇ ਬਣੀ ਹੁੰਦੀ, ਉਹ ਫਿਰ ਉਹਦੇ ਉਹ ਬਰੀਕੀਆਂ ਦੇਖ ਕੇ ਬਣਾਉਂਦੇ ਆ ਨਾ। ਅੱਛਾ ਮੈਂ ਕਿਹਾ ਜੀ ਕੋਈ ਟਮਾਟਰ, ਹਾਂਜੀ ਮੈਂ ਦਿਖਾਣ ਲੱਗਾ ਜੀ ਤੁਹਾਨੂੰ। ਅੱਛਾ ਦਿਖਾਓ ਜੀ ਟਮਾਟਰ ਦੀ, ਤੁਹਾਨੂੰ ਕੋਈ ਹੋਰ? ਆਹ ਵੇਖੋ, ਦੇਖੋ ਜੀ, ਹਾਂਜੀ ਆਹ ਵੇਖੋ ਜੀ, ਆਹ ਬਿਲਕੁਲ ਸਰਾਖ ਬਣਿਆ ਨਾ, ਆਹ ਬਲੈਕ ਜਾ, ਹਾਂਜੀ ਹਾਂਜੀ, ਇਹਦੇ 'ਚ ਸੁੰਡੀ ਸ਼ੁਰੂ ਹੋ ਗਈ ਹੈ ਜੀ। ਅੱਛਾ ਕੀ ਬਾਤ ਆ ਯਾਰ, ਆ ਦਿਖਾ ਦਿਓ ਜੀ ਲਾਗੇ ਕਰਕੇ, ਆ ਨਿਸ਼ਾਨ ਹੋਊਗਾ। ਇਹ ਮੱਖੀ ਨੇ ਡੰਗ ਕੀਤਾ ਤੇ ਨਾਲ ਹੀ ਇਹਨੂੰ ਜਿਹੜੀ ਆ ਨਾ ਮੱਖਿਆ ਸੁੰਡੀ ਸ਼ੁਰੂ ਹੋ ਗਈ। ਅੱਛਾ ਇਹ 'ਚ ਦੋ ਨਿਸ਼ਾਨ ਆ ਗਏ ਜੀ, ਤੁਸੀਂ ਕਿਹੜੇ ਦੀ ਗੱਲ ਕਰਦੇ ਆ ਆ? ਜਿਹੜਾ ਬਲੈਕ ਨਿਸ਼ਾਨ ਆ, ਅੱਛਾ ਕਾਲਾ ਟੁੰਕਣਾ, ਕਾਲਾ ਟੁੰਕਣਾ ਜਿਹੜਾ, ਇਹ ਸੁੰਡੀ ਦਾ ਨਿਸ਼ਾਨ ਆ। ਇਹਨੂੰ ਇਹਦੇ ਵਿੱਚ ਸੁੰਡੀ ਸ਼ੁਰੂ ਹੋ ਗਈ ਆ, ਇਹਨੇ ਵਿੱਚ ਹੀ ਸੁੰਡੀ ਨੇ ਰਹਿਣਾ। ਜਦੋਂ ਇਹ ਪੈ ਜਾਂਦੀ ਹੈ, ਇਹਨੂੰ ਮਾਰਨਾ ਬਹੁਤ ਔਖਾ ਹੋ ਜਾਂਦਾ। ਔਖਾ ਨਹੀਂ, ਵਿੱਚ ਤਾਂ ਦਵਾਈ ਨਹੀਂ ਜਾਂਦੀ। ਇੱਕ ਦੋ ਦਵਾਈਆਂ ਹੈਗੀਆਂ ਜਿਹੜੀਆਂ ਅਸਰਾਤ ਪਜ਼ੀਰ ਹੁੰਦੀਆਂ, ਅਸਰ ਕਰ ਜਾਂਦੀਆਂ, ਲੇਕਿਨ ਮੋਸਟਲੀ ਦਵਾਈਆਂ ਨਹੀਂ ਮਾਰਦੀਆਂ ਇਹਨੂੰ। ਇਹ ਕਿ ਇਸ ਤੋਂ ਪਹਿਲਾਂ ਹੀ ਕਵਰ ਕਰਨਾ। ਅੱਛਾ ਅਸੀਂ ਵੀ ਥੋੜਾ ਸਪਰੇਅ ਅੱਜ ਕੀਤਾ ਇਹਨੂੰ,
ਤੇ ਸੁੰਡੀ ਦਾ ਹੀ। ਅੱਛਾ ਪਰਵੇਜ਼ ਸਾਹਿਬ ਕੋਈ ਟਮਾਟਰ ਮਤਲਬ ਕਿ ਹੁਣ ਕੰਟਰੋਲ ਹੋ ਜਾਏਗਾ, ਦੂਆ ਚ ਰਲਦਾ ਨਾ ਹੋਵੇ ਕੋਈ ਇਦਾਂ। ਕਿਉਂ ਜੀ? ਹਾਂਜੀ ਇਹ ਜਿਹੜਾ ਹੁਣ ਡੰਗ ਮਾਰਿਆ ਉਹਨੇ ਮੱਖੀ ਨੇ, ਇਹਦਾ ਮਤਲਬ ਕਿ ਹੋ ਜਾਏਗਾ ਹੁਣ ਕੰਟਰੋਲ, ਤੁਸੀਂ ਸਪਰੇਅ ਜੂ ਕਰਤੀ? ਇਹ ਸਪਰੇਅ ਕਰਤੀ ਹੈ ਕਿ ਅਗਰ ਤਾਂ ਇਹ ਵਿੱਚ ਸੁੰਡੀ ਬਣ ਗਈ ਆ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇਹ। ਇਹਦੇ ਚ ਮੋਰੀ ਤਾਂ ਇਹ ਨਾ ਕੋਈ ਨਹੀਂ, ਸਾਨੂੰ ਮੈਂ ਦੱਸਦਾ ਤੁਹਾਨੂੰ ਵੜ ਕਿੱਥੋਂ ਗਈ ਉਹ। ਮੈਂ ਦੱਸਦਾ ਤੁਹਾਨੂੰ ਇਹਦੇ ਚ ਨਾ ਮੈਂ ਤੁਹਾਨੂੰ ਟਮਾਟਰ ਦਿਖਾ ਵੀ ਦਿੰਦਾ ਵਿੱਚੋਂ ਪੱਟ ਕੇ ਜਿੱਥੋਂ ਉਹ ਪਰਵੇਜ਼ ਸਾਹਿਬ ਲੈਣ ਗਏ। ਅੱਛਾ ਅੱਛਾ ਇਹਦੇ ਚ ਨਾ ਸੁੰਡੀ ਜਦੋਂ ਬਣਦੀ ਹੈ ਨਾ ਇਹ ਅਗਰ ਸੁੰਡੀ ਮਰ ਵੀ ਜਾਵੇ ਨਾ, ਅੱਛਾ ਸੁੰਡੀ ਮਰ ਵੀ ਜਾਵੇ, ਬਾਅਦ ਚੋਂ ਟਮਾਟਰ ਜਦੋਂ ਪੱਕਦਾ ਨਾ ਇਹਦੇ ਨਿਸ਼ਾਨ ਰਹਿ ਜਾਂਦਾ। ਨਹੀਂ ਨਿਸ਼ਾਨ ਤਾਂ ਰਹਿੰਦਾ ਜੀ, ਉਹ ਕੁਆਲਿਟੀ ਖਰਾਬ ਹੋ ਜਾਂਦੀ ਹੈ ਇਹਦੀ ਫਲ ਦੀ। ਹਾਂ ਕੁਆਲਿਟੀ ਖਰਾਬ ਹੁੰਦੀ ਆ, ਨਿਸ਼ਾਨ ਰਹਿੰਦਾ। ਅੱਛਾ ਇਹਦਾ ਹੁਣ ਬੰਦੋਬਸਤ ਤੁਸੀਂ ਦੱਸ ਤੱਕ? ਇਹਦਾ ਸਪਰੇਆਂ ਜਿਹੜੀਆਂ ਸਰਾਇਤ ਪਜੀਰ ਸਪਰੇਆਂ ਜਿਹੜੀਆਂ ਚੰਗੀਆਂ ਸਪਰੇਆਂ ਨੂੰ ਕਰਨੀਆਂ, ਕੋਈ ਅੱਛੀ ਸਪਰੇ ਜਿਹੜੀ ਇਹਨੂੰ ਵਿੱਚ ਜਾਵੇ। ਖਾਸ ਤੌਰ ਤੇ ਇੱਕ ਟਮਾਟਰ ਦੀ ਮੇਰਾ ਸਪੈਸ਼ਲ ਆ ਕੋਰਾਜਨ ਜਾਂ ਬੈਲਟੈਕ ਬਾਇਰ ਦੀ। ਅੱਛਾ ਉਹ ਦਵਾਈਆਂ ਚੰਗੀਆਂ। ਅੱਛਾ ਚੰਗਾ। ਅਗਰ ਤੁਸੀਂ ਅੱਛਾ ਇਹਨੂੰ ਹੁਣ ਪਤਾ ਨਹੀਂ ਕੀ ਮਸਲਾ। ਆਹ ਕੈਲਸ਼ੀਅਮ ਦਾ ਮਸਲਾ ਇਹਨੂੰ ਇੱਥੇ। ਅੱਛਾ ਆ ਵੇਖੋ ਆ ਅੱਛਾ ਕੈਲਸ਼ੀਅਮ ਕਿਦਾਂ ਜੀ? ਉਹ ਕੀ ਹੁੰਦੀ ਆ? ਉਹ ਜਿਲਦ ਖਰਾਬ ਹੋ ਜਾਂਦੀ ਉੱਤੋਂ। ਅੱਛਾ ਜੀ ਉੱਪਰੋਂ ਜਿਲਦ ਜਿਹੜੀ ਹੈ ਸੜਦੀ ਆ। ਇਹਨੂੰ ਤਾਕਤ ਨਹੀਂ ਮਿਲੀ ਕੈਲਸ਼ੀਅਮ ਕੀ? ਇਹਨੂੰ ਜ਼ਰੂਰਤ ਬਹੁਤ ਹੁੰਦੀ ਕੈਲਸ਼ੀਅਮ ਦੀ। ਸਾਡੀ ਖਾਦਾਂ 'ਚ ਕੈਲਸ਼ੀਅਮ ਹੁੰਦੀ ਨਹੀਂ, ਸਪੈਸ਼ਲ ਖਾਦ ਕੈਲਸ਼ੀਅਮ ਪਾਣਾ ਪੈਂਦਾ ਇਹਨੂੰ। ਅੱਛਾ ਆ ਸਾਰੀ ਜਿਲਦ ਤੇ ਤੁਸੀਂ ਟਮਾਟਰ ਵੇਖੇ ਵੈਸੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ। ਆ ਜਿਲਦ ਸਾਰੇ ਗਲ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਤੁਸੀਂ ਇੱਕ ਵਾਰੀ ਪਾਇਆ ਕਿ ਦੋ ਵਾਰੀ ਪਾਇਆ ਕੈਲਸ਼ੀਅਮ, ਜਾਂ ਕਿੰਨੀ ਮਕਦਾਰ? ਅਸੀਂ ਇਹਨੂੰ ਸ਼ੁਰੂ ਕਰਤਾ ਇੱਕ ਦਫਾ। ਅਸੀਂ ਹੁਣ ਜਦੋਂ ਹਰ ਪਾਣੀ ਦੇ ਨਾਲ ਇਹਨੂੰ ਕੋਈ ਨਾ ਕੋਈ ਪਾਈ ਜਾਇਆ ਕਰਨਾ ਕੈਲਸ਼ੀਅਮ। ਅੱਛਾ ਹੁਣ ਪਿਛਲੇ ਪਾਣੀ ਦੇ ਸ਼ੁਰੂ ਕੀਤਾ ਨੂੰ ਅਸੀਂ। ਅੱਛਾ ਮਤਲਬ ਕਿ ਜਿੱਦਾਂ ਜਦੋਂ ਫਲ ਲੱਗਣਾ ਨਾ, 1 ਏਕੜ ਆ ਜੀ, ਇਸ ਏਕੜ ਨੂੰ ਤੁਸੀਂ ਕੈਲਸ਼ੀਅਮ ਜਿਹੜਾ 15 ਦਿਨ ਜਾਂ 20 ਦਿਨ ਬਾਅਦ ਪਾਓ। 15 ਦਿਨਾਂ ਬਾਅਦ। 15 ਦਿਨ ਬਾਅਦ। ਬਹੁਤ ਅੱਛੀ ਖੜੀ। ਤੇ ਕਿੰਨੀ ਪਾਣੀ ਚਾਹੀਦੀ ਆ ਫਿਰ ਇਹਨੂੰ ਕਿੱਲੇ ਨੂੰ? ਇਹ ਨਾ ਹਰ ਕੰਪਨੀ ਦੀ ਆਪਣੀ ਰეკਮੈਂਡਡ ਡੋਜ਼ ਹੁੰਦੀ ਆ। ਕਿਸੇ ਨੇ ਲੀਟਰ ਪੈਕ ਕਿੱਲੇ ਵਾਸਤੇ ਕੀਤੀ, ਕਿਸੇ ਨੇ 4 ਲੀਟਰ ਕੀਤੀ ਹੁੰਦੀ ਆ। ਉਹ ਜਿਵੇਂ ਜਿਹੜੀ ਵੀ ਰეკਮੈਂਡਡ ਡੋਜ਼ ਉੱਤੇ ਲਿਖੀ ਹੈ ਨਾ ਬੋਤਲ ਦੇ, ਉਹਦੇ ਮੁਤਾਬਕ ਇਹਨੂੰ ਫਲੱਡ ਕਰ ਦਿਓ। ਮਤਲਬ ਕਿ ਜਿੰਨੀ ਕੰਪਨੀ ਕਵੇ। ਹਾਂ ਸਪਰੇਅ ਵੀ ਹੋ ਸਕਦੀ ਹੈ ਤੇ ਫਲੱਡ ਵੀ ਹੋ ਸਕਦੀ ਹੈ। ਹੋ ਸਕਦੀ ਹੈ। ਲਓ ਜੀ ਪਰਵੇਜ਼ ਸਾਹਿਬ ਨੂੰ ਮੈਂ ਘੱਲਿਆ, ਮੈਂ ਕਿਹਾ ਵੀ ਦੇਖ ਕੇ ਲਿਆ ਕੋਈ ਸ਼ਾਇਦ, ਤੇ ਉਹਨੇ ਆ ਕੇ ਦੱਸਿਆ, ਕਹਿੰਦਾ ਵੀ ਮਾਸ਼ਾਅੱਲਾ ਫਸਲ ਮਾਸ਼ਾਅੱਲਾ ਸੋਹਣੀ ਖੜੀ ਆ, ਬਿਮਾਰੀ ਘੱਟ ਆ, ਪੱਤੇ ਵੀ ਕਹਿੰਦਾ ਬਚੇ ਹੋਏ ਆ, ਪੱਤਿਆਂ ਦੀ ਵੱਖਰੇ ਖਿਆਲ ਕਰਨਾ ਪੈਂਦਾ ਤੇ ਫਲ ਦਾ ਵੱਖਰੇ ਕਰਨਾ ਪੈਂਦਾ, ਫੁੱਲ ਦਾ ਵੱਖਰੇ। ਸ਼ਾਹ ਸਾਹਿਬ ਫੁੱਲ ਦਾ ਤਾਂ ਨਹੀਂ ਕੋਈ ਹੈ ਰੌਲਾ? ਨਹੀਂ ਫੁੱਲ ਠੀਕ ਆ। ਅੱਛਾ ਫੁੱਲ ਠੀਕ, ਕਿੱਡਾ ਸੋਹਣਾ ਰੰਗ ਆ, ਸੁਭਾਨ ਅੱਲਾ। ਹਾਂ ਇਹਦੇ ਚ ਹੋਣੀ ਸੁੰਡੀ। ਕਿੰਦੇ ਚ? ਆ ਵੇਖੋ ਜੀ, ਕੁਦਰਤ ਦੇ ਰੰਗ ਦੇ। ਆ ਦਿਖਾਈ ਪਹਿਲਾਂ ਸਾਰੀ ਮੋਰੀ ਲਓ ਜੀ। ਦੇਖੀਏ ਮੋਰੀ ਤੇ। ਹਾਂ ਜੀ ਇਹ ਜੇ ਸੁੰਡੀ ਆ ਦੇਖੋ ਨਾ ਜੀ, ਮੋਰੀ ਹੋ ਗਈ। ਤੋੜੋ ਜੀ, ਇਹਦੇ ਚ ਸਵੇਰ ਸਪਰੇਅ ਵੀ ਕੀਤੀ, ਉਹਦਾ ਮਰ ਕੇ ਵੇਲੇ ਕਹਿੰਦਾ ਮੀਂਹ ਦੇ ਚ ਹੋਣੀ ਆ। ਇੱਕ ਮਿੰਟ ਚਾਚਾ ਇੱਧਰ ਦਿਖਾ, ਆ ਫੜ ਲਾ ਇਹਨੂੰ ਤੋੜ ਵੇ। ਹਾਂ ਤੋੜੋ ਸ਼ਾਹ ਸਾਹਿਬ। ਮੈਂ ਤੋੜਦਾ, ਤੋੜ ਅੱਛਾ ਮੈਂ ਤੋੜਦਾ। ਤੋੜ ਚਾਚਾ। ਸੁੰਡੀ ਨਾ ਮਾਰ ਦੇਵੇਂ। ਨਹੀਂ ਮਾਰਤੀ ਸੁੰਡੀ। ਆ ਵੇਖ ਲੈ, ਆ ਸੁੰਡੀ ਸੀ ਇਹ। ਆ ਸੁੰਡੀ ਆ ਜੀ, ਸੁੰਡ ਜਾਣ ਦੇ ਆਪਾਂ ਕਰਨੀ ਆ। ਆ ਦੇਖੋ ਜੀ, ਆ ਵਿੱਚੋਂ ਆ ਸੁੰਡੀ ਆ ਜੀ। ਕਿੱਥੇ? ਆ ਨਿਸ਼ਾਨ ਦੇ ਵਿੱਚ ਵੜ ਗਈ ਨਾ। ਲੈ ਵੀ ਉਹ ਸੁੰਡੀ, ਹੁਣ ਮੈਂ ਉਹਨੂੰ ਘੁੱਟ ਕੇ ਕਿੱਦਾਂ ਮੈਂ ਉਹਨੂੰ ਘੁੱਟਿਆ, ਉਹ ਮਰ ਗਈ ਵਿੱਚੋਂ। ਮੈਂ ਕਰ ਆ ਵੇਖੋ ਜੀ, ਆ ਟਮਾਟਰ ਇੱਕ ਲੱਭਿਆ। ਅੱਛਾ ਇਹਨੂੰ ਚੈੱਕ ਕਰਦੇ ਆ ਜੀ। ਦੇਖੀ ਚਾਚੇ ਬੂਟੇ ਨੇ ਕਿ ਟਮਾਟਰ ਪੰਨਿਆ ਤੇ ਸੁੰਡੀ ਵੀ ਰਗੜਤੀ। ਹਾਂ ਉਹ ਦਿਖਾਣੀ ਤਾਂ ਸੁੰਡੀ ਸੀ ਟਮਾਟਰ ਦੀ। ਨਾਲੇ ਰਿਜ਼ਲਟ ਚੈੱਕ ਹੋ ਜਾਏਗਾ, ਸਵੇਰ ਸਪਰੇਅ ਕੀਤੀ ਸੀ। ਅੱਛਾ ਤੋਲ ਚ ਆਇਆ ਜੀ। ਉਧਰ ਦਿਖਾਇਓ ਜੀ ਸਾਨੂੰ, ਅਸੀਂ ਤਾਂ ਦੇਖ ਰਹੇ ਹਾਂ। ਇੱਕ ਮਿੰਟ ਕੱਢ ਲੈਣ ਦੇ, ਹਜੇ ਨਿਕਲੇ ਤਾਂ ਸਹੀ। ਅੱਛਾ ਜੀ, ਗੱਲ ਪਤਾ ਕੀ ਸੀ, ਅਸਲ ਤੁਹਾਨੂੰ ਇਹ ਵੀ ਨਾਲ ਦਿਖਾਣਾ ਸੀ ਵੀ ਯਾਰ ਕਿੰਨਾ ਬਰੀਕੀ ਦਾ ਕੰਮ ਆ। ਇਹ ਨਹੀਂ ਜੀ, ਮਰ ਗਈ ਜੀ। ਗਈ ਇਹ ਵੀ ਰਗੜੀ। ਨਹੀਂ ਹਾਂ ਸੁੰਡੀ ਹੈ ਨਹੀਂ, ਸੁੰਡੀ ਹੈ ਨਹੀਂ। ਉਹ ਕਹਿੰਦੇ ਥੱਲੋਂ ਟਮਾਟਰ ਠੀਕ ਆ, ਇਸ ਵਾਰ ਸਪਰੇਅ ਜਿਹੜੀ ਕੀਤੀ ਹੈ ਨਾ, ਹਾਂਜੀ ਉਹਦੇ ਨਾਲ ਨਿਕਲੀ ਆ ਬਾਹਰ, ਕਿਧਰ ਮਰ ਗਈ ਹੈ। ਹਾਂ ਅੱਛਾ ਥੱਲੋਂ ਠੀਕ ਆ ਨਾ? ਥੱਲੋਂ ਠੀਕ ਆ, ਥੱਲੋਂ ਟਮਾਟਰ ਠੀਕ ਆ। ਆ ਦੇਖੋ ਜੀ। ਹਾਂ ਅੱਛਾ ਜੀ, ਇਹ ਫਿਰ ਇਹ ਤਾਂ ਬੜਾ ਗੌਰ ਰੱਖਣਾ ਪੈਂਦਾ ਜੀ। ਹਾਂ ਤੇ ਬੜੀ ਡਾਕਟਰ ਕੰਮ ਹੀ ਗੌਰ ਦਾ। ਹਾਂਜੀ ਆ ਪਰਵੇਜ਼ ਸਾਹਿਬ ਵੀ ਕਰਦੇ ਹੋ, ਦੱਸ ਰਹੇ ਵੀ ਇਹ ਕੰਮ ਹੀ ਗੌਰ ਦਾ। ਗੱਲ ਇਹ ਆ ਵੀ ਤੁਹਾਨੂੰ ਇੱਕ ਦੱਸਣ ਦਾ ਇਹ ਵੀ ਗੱਲ ਸੀ ਵੀ ਇਹ ਬਹੁਤ ਬਰੀਕੀ ਦਾ, ਤੇ ਉੱਤੇ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਮਿੱਲਾਂ ਮੈਨੇਜਰਾਂ ਤੇ ਚੱਲ ਜਾਂਦੀਆਂ, ਹਾਂਜੀ ਜੀਐਮਾਂ ਤੇ ਚੱਲ ਜਾਂਦੀਆਂ, ਹੋਰ ਅਫਸਰਾਂ ਤੇ ਚੱਲ ਜਾਂਦੀਆਂ, ਪਰ ਖੇਤੀ ਨਹੀਂ ਚੱਲਦੀ। ਖੇਤੀ ਮੱਧਮ ਵਪਾਰ। ਖੇਤੀ ਮਾਲਕ ਦੇ ਸਿਰ ਤੇ ਚੱਲਣੀ ਹੈ। ਖੇਤੀ ਤੇ ਜਦੋਂ ਮਾਲਕ ਆਪ ਨਾ ਹੋਵੇ, ਧਿਆਨ ਰੱਖਣਾ ਉਹਦਾ, ਤਾਂ ਫੇਰ ਹੀ ਚੱਲਣੀ। ਮਾਲਕ ਮੈਨੇਜਰ ਹੀ ਆ ਜੀ। ਹਰ ਹੁਣ ਫਸਲ ਦੀ ਲਹਿਦਾ ਸੁੰਡੀ ਪੈਂਦੀ ਆ, ਇਹਦੀ ਫਲ 'ਚ ਪੈਂਦੀ ਆ। ਜਿਹੜੀ ਬੈਂਗਣ ਆ ਉਦੋਂ ਤੁਸੀਂ ਵੇਖਿਓ ਉਤਲੀ ਸ਼ਾਖ ਦੇ ਵਿੱਚ ਉੱਤੋਂ ਆ ਟਾਪ ਨਹੀਂ ਸਿਰ, ਇਹਦੇ ਵਿੱਚ ਸੁੰਡੀ ਵੜ ਜਾਂਦੀ ਹੈ। ਤਣੇ ਸੁੰਡੀ ਵੜ ਜਾਂਦੀ ਉਤਲੇ 'ਚ। ਅੱਛਾ ਬੈਂਗਣ ਤੇ ਚਲੋ ਮਿੱਠਾ ਹੋ ਗਿਆ ਨਾ, ਹਰੀ ਮਿਰਚ ਦੇ ਵਿੱਚ ਵੜ ਕੇ ਬਹਿ ਖਾਂਦੀ ਆ, ਸ਼ਿਮਲਾ ਮਿਰਚ ਦੇ ਵਿੱਚ ਬਹਿ ਕਿੰਨੀ ਕੜਵੀ ਹੁੰਦੀ ਸਬਜ਼ ਮਿਰਚ, ਉਹਨੂੰ ਵੇਲਾ ਉਹਦੇ ਵਿੱਚ ਬਹਿ ਖਾਂਦੀ, ਏਡੀਆਂ ਹੋ ਜਾਂਦੀਆਂ। ਲੈ ਤੁਸੀਂ ਸਾਰਾ ਛੱਡੋ, ਬੰਦੇ ਤਮਾਕੂਆਂ ਨੂੰ ਸਪਰੇਆਂ ਕਰ ਰਹੇ, ਸਪਰੇਅ ਕਰ ਰਹੇ, ਤਮਾਕੂਆਂ ਨੂੰ ਸੁੰਡੀ ਪੈਰੀ। ਹੁਣ ਦੱਸੋ ਕੈਸੀ ਸੁੰਡੀ ਵੀ ਜਦੀਦ ਹੋ ਗਈ। ਉਹ ਵੀ ਉਹ ਅਸਲ 'ਚ ਉਹ
ਰੱਬ ਨੇ ਰਿਜ਼ਕ ਸਾਰਿਆਂ ਨੂੰ ਦੇਣਾ ਨਾ, ਕੰਪਨੀਆਂ 'ਚ ਬੈਠੇ ਆ ਨਾ। ਹਾਂ, ਇੰਨੀਆਂ ਕੰਪਨੀਆਂ ਬਣਾ ਕੇ ਬੈਠੇ ਆ, ਆਵਾਮ ਨੂੰ ਰੋਜ਼ਗਾਰ ਆ, ਸਾਰਿਆਂ ਨੂੰ ਹਿੱਸਾ ਮਿਲਣਾ। ਸਾਰਿਆਂ ਨੂੰ ਹਿੱਸਾ ਮਿਲਣਾ, ਪਰ ਉਹਨਾਂ ਨੇ ਤਾਂ ਆਪਣਾ ਰੱਖਿਆ ਨਾ ਜੀ ਹਿੱਸਾ। ਹਾਂਜੀ ਹਾਂਜੀ। ਪਤਾ ਨਹੀਂ ਯਾਰ, ਅੱਜ ਤੱਕ ਗੱਲ ਸਮਝ ਨਹੀਂ ਆਉਂਦੀ। ਅਸੀਂ ਇਹ ਤਾਂ ਨਹੀਂ ਕੋਈ ਗਲਤ ਨਹੀਂ ਕਿਸੇ ਨੂੰ ਕਰ ਰਹੇ, ਪਰ ਨਵੀਂ ਤੋਂ ਨਵੀਂ ਬਿਮਾਰੀਆਂ ਖਬਰੇ ਕਿੱਥੋਂ ਆਈ ਜਾਂਦੀਆਂ ਯਾਰ। ਫਿਰ ਉਹਨਾਂ ਦੀਆਂ ਗਾਂ ਦਵਾਈਆਂ ਬਣਦੀਆਂ, ਫਿਰ ਉਹ ਹੱਟੀ ਜਿਹੜਾ ਜ਼ਹਿਰ ਹੁੰਦਾ ਨਾ, ਜਿਵੇਂ ਆਪਾਂ ਜਿਹੜੀ ਸ਼ੈ ਖਾਂਦੇ ਆ ਉਹ ਆਪਣਾ ਜਿਸਮ ਉਹਦੇ ਤੇ ਲੱਗ ਜਾਂਦਾ। ਜਿਹੜਾ ਬੰਦਾ ਪਹਿਲੀ ਵਾਰੀ ਸਪਰੇਅ ਕਰਦਾ ਉਹਨੂੰ ਲੜਦੀ ਸਪਰੇਅ, 5-7 ਵਾਰੀ ਉਹ ਕਰ ਲੈਂਦਾ ਉਹਨੂੰ ਲੜਦੀ ਹਟ ਜਾਂਦੀ, ਉਹਦੇ ਰਚ ਜਾਂਦੀ ਵਿੱਚ। ਇਹ ਗੱਲ ਵੀ ਠੀਕ ਹੈ। ਇਵੇਂ ਹੀ ਉਹਨਾਂ 'ਚ ਕੁਵਤ ਮੁਦਾਫਤ ਆ ਜਾਂਦੀ। ਠੀਕ ਹੈ ਠੀਕ ਹੈ, ਇਹ ਗੱਲ ਨਵੀਂ ਬਿਮਾਰੀ ਫਿਰ ਆਊਗੀ ਤੇ ਉਸ ਤੋਂ ਬਾਅਦ ਇਹ ਗੱਲ ਪੜ੍ਹੀ ਲਿਖੀ ਹੈ ਜੀ ਵੀ ਉਹ ਪੱਕੀਆਂ ਹੋ ਗਈਆਂ ਸੁੰਡੀਆਂ। ਹੋ ਗਈ। ਹੁਣ ਜਿੱਦਾਂ ਪੱਠਿਆਂ ਪੁੱਠਿਆਂ 'ਚ ਲਸ਼ਕਰੀ ਸੁੰਡੀ ਆ ਰਹੀ ਆ, ਖਿਆਲ ਕਰਿਓ ਆਪਣੇ ਡੰਗਰਾਂ ਦਾ ਵੀ ਉਹ ਸੁੰਡੀ ਪੱਠਿਆਂ 'ਚ ਨਾ ਜਾਵੇ, ਸਪਰੇਆਂ ਕਰੋ, ਡੰਗਰ ਬਿਮਾਰ ਹੋ ਜਾਂਦੇ ਆ। ਅੱਛਾ ਆਪਣਾ ਸ਼ਾਹ ਸੁਰਿਆ ਸਾਹਿਬ, ਸਾਨੂੰ ਮੜ ਜੀ ਨਿਗਾਹ ਆਪਣੇ ਖੀਰੇ ਨੂੰ ਵੀ ਮਰਾ ਦਿਓ। ਹਾਂ ਚਲੋ ਜੀ। ਅੱਛਾ ਤੁਸੀਂ ਸ਼ਾਹ ਸਾਹਿਬ ਨੇ ਲਾਇਆ ਜੀ ਖੀਰਾ, ਹਰੀ ਮਿਰਚ, ਸ਼ਿਮਲਾ ਮਿਰਚ ਤੇ ਟਮਾਟਰ, ਤੇ ਤੁਸੀਂ ਇਹ ਸਾਰਾ ਕੁਝ ਤਾਂ ਲਾਇਆ ਹੀ ਹੋਇਆ। ਇਸ ਤੋਂ ਹਟ ਕੇ ਤੁਸੀਂ ਕੀ ਲਾਇਆ ਹੈ? ਕੱਦੂ ਆ ਮੇਰੇ ਕੋਲ ਥੋੜਾ ਜਿਹਾ ਖਾਣ ਨੂੰ, ਨਾਲ ਟਿੰਡੀ ਆ। ਅੱਛਾ, ਨਾਲ ਟਿੰਡੀ ਹੈ। ਹਾਂ ਮਾਸ਼ਾਅੱਲਾ। ਚਲੋ ਕਿਸੇ ਟਾਈਮ ਦਿਖਾਓ ਹੈ। ਹਾਂਜੀ, ਦਿਖਾਓ। ਆਪਾਂ ਹੁਣ ਚਲੀਏ ਜੀ ਖੀਰਾ ਦੇਖਦੇ ਹਾਂ। ਖੀਰਾ ਦੇਖੀਏ ਪਹਿਲਾਂ ਸੁਰਿਆ ਸਾਹਿਬ ਦਾ ਜੀ। ਵੇਖੀ ਚਲੋ ਜੀ। ਦੇਖੋ ਜੀ, ਫਸਲ ਤਾਂ ਮੰਨਿਆ ਵੀ ਮੋਟੀਆਂ, ਪਰ ਯਾਰ ਮਿਹਨਤ ਤੇ ਖਰਚਾ ਬਹੁਤ ਆ ਆ ਯਾਰ। ਆ ਤਾਂ ਪੂਰੀ ਡਾਕਟਰੀ ਆ। ਅਸੀਂ ਰੋਜ਼ਿਆਂ ਦੇ ਵਿੱਚ ਨਾ ਚਾਚਾ ਇਸ ਟਮਾਟਰ ਚੋਂ ਨਹੀਂ ਨਿਕਲੇ। ਹਾਂ, ਅਸੀਂ ਚਾਰੇ ਭਰਾ ਇੱਥੇ ਵੜੇ ਰਹੇ। ਅੱਛਾ ਹਾਂਜੀ, ਪਹੁੰਚ ਗਏ ਹਾਂ ਜੀ ਖੀਰੇ ਤੇ ਜੀ। ਬਿਸਮਿਲ੍ਲਾ ਆਓ ਜੀ। ਜੀ ਸੁਰਿਆ ਸਾਹਿਬ ਚਲੋ। ਬਚਾ ਕੇ ਜ਼ਰਾ ਆਇਓ ਜੀ। ਅੱਛਾ ਤੁਸੀਂ ਚਲੋ ਜੀ। ਅਸਮਾਨ ਸਾਹਿਬ ਨੂੰ ਜਾਣ ਦਿਓ। ਕੋਈ ਇਹਦੇ 'ਚ ਆ ਜਾਓ ਜੀ, ਇੱਕ ਪਰਲੇ 'ਚ ਵੜ ਜਾਓ। ਅੱਛਾ ਜੀ, ਖੀਰੇ ਦੇ ਵਿੱਚ ਪਹੁੰਚ ਗਏ ਹਾਂ ਜੀ। ਪਹੁੰਚ ਗਏ ਜੀ। ਤੇ ਸੁਰਿਆ ਸਾਹਿਬ ਦੱਸਿਓ ਵੀ ਇਹਦਾ ਖੀਰੇ ਦਾ ਇਸ ਟਾਈਮ ਕੀ ਗੱਲਬਾਤ ਆ ਤੇ ਕਿਤੇ ਇਹ ਖੀਰਾ ਇਸ ਟਾਈਮ ਜੀ ਅਸੀਂ ਯਕਮ ਮਾਰਚ ਨੂੰ ਲਾਇਆ ਸੀ। ਯਕਮ ਮਾਰਚ। ਅੱਜ ਮੇਰੇ ਖਿਆਲ 22 ਹੋ ਗਈ। 22 ਮਾਰਚ ਹੋ ਗਈ ਜੀ ਅੱਜ। 22 ਦਿਨਾਂ ਦਾ ਮਾਸ਼ਾਅੱਲਾ ਖੀਰਾ ਹੋ ਗਿਆ। ਤੇ ਇਹਨੂੰ ਹਲੇ ਇੱਕ ਪਾਣੀ ਲਾਇਆ। ਅੱਛਾ। ਤੇ ਉਹ ਮੌਸਮ ਥੋੜਾ ਠੰਡਾ ਹੋ ਗਿਆ ਸੀ, ਤੇ ਇਹਨੂੰ ਕੋਈ ਪਾਣੀ ਵੀ ਸ਼ੀਟ ਦੇ ਵਿੱਚ ਘੱਟ ਚਾਹੀਦੇ ਆ। ਡਾਇਰੈਕਟ ਧੁੱਪ ਨਹੀਂ ਨਾ ਲੱਗਦੀ, ਨਾ ਹਵਾ ਲੱਗਦੀ ਆ, ਪਾਣੀ ਖੁਸ਼ਕ ਨਹੀਂ ਹੁੰਦਾ। ਤੇ ਜ਼ਿਆਦਾ ਪਾਣੀ ਲਾਵਾਂਗੇ ਫਿਰ ਇਹਨੂੰ ਫੰਗਸ ਦੀ ਬਿਮਾਰੀ ਬਹੁਤ ਆਉਂਦੀ ਆ। ਪਿਛਲੇ ਸਾਲ ਤੁਸੀਂ ਵੇਖਿਆ ਸੀ ਨਾ, ਉਸ ਖੀਰੇ ਦੇ ਵਿੱਚ ਨਮੀ ਜ਼ਿਆਦਾ ਸੀ ਤੇ ਜ਼ਮੀਨ ਵੀ ਪੁਰਾਣੀ ਸੀ, ਉਹ ਪਹਿਲੀ ਲੱਗਦੀ ਸੀ, ਉਹ 'ਚ ਬੜਾ ਇਸ਼ੂ ਬਣਿਆ ਸੀ। ਅੱਛਾ, ਅਗਲਾ ਖੀਰਾ ਪੱਟਣ ਨੂੰ ਹਜੇ ਸਾਨੂੰ ਐਡੇ ਦਿਨ ਤੇ ਨਹੀਂ ਹੋਏ ਜੀ। ਹਾਂ, ਇਹ ਖੀਰੇ ਦੀ ਫਸਲ ਸਾਰਾ ਸਾਲ ਹੀ ਚੱਲਦੀ ਹੈ। ਅਗਰ ਤੁਸੀਂ ਚਲਾਓ ਨਾ ਸਾਰਾ ਸਾਲ ਹੀ ਚੱਲਦੀ ਹੈ ਇਹ। ਸਾਰਾ ਸਾਲ ਚੱਲਦੀ। ਸੁਰਿਆ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਆਈ, ਇੱਥੇ ਕੰਮ ਨਵਾਂ ਹੋ ਗਿਆ ਜੀ। ਆਇਆ ਤਾਂ ਵੇਖਿਆ ਜੀ, ਜਿਹੜਾ ਸੀ ਨਾ ਜੀ ਉਧਰ ਟਮਾਟਰ ਉੱਥੇ ਤੁਸੀਂ ਆ ਰੱਸੇ ਜਿਹਾ ਬੰਨੇ ਸੀਗੇ। ਹਾਂ ਇੱਥੇ ਤੁਸੀਂ ਜਾਲ ਲਾਤਾ, ਵੇਲ ਉਦਾਂ ਹੀ ਚੜਨੀ ਹੈ ਵੀ ਤਾਂ ਨੂੰ। ਉਹ ਜਿਹੜਾ ਉਹੀ ਮੈਂ ਦੱਸਿਆ ਸੀ ਨਾ, ਜਿਹੜਾ ਸੀ ਨਾ ਟਮਾਟਰ, ਉਹਦੇ ਚ ਸਾਰਾ ਫਲ ਚੁੱਕਦਾ, 70% ਫਲ ਪੂਰਾ ਕਰਦਾ। ਉਸ ਤੋਂ ਬਾਅਦ ਸ਼ੁਰੂ ਹੁੰਦਾ, ਤੜਾਈ ਹੁੰਦੀ ਹੈ। ਇਹ ਜਿਹੜਾ ਇਹ ਵੇਲ ਆ ਨਾ, ਇੱਕ ਸਿੰਗਲ ਵੇਲ, ਇਹ ਨਾਲ ਹੀ ਖੀਰੇ ਬਣੇ ਨਾਲ ਹੀ ਤੋੜ ਲੈਣੇ ਅਸੀਂ। ਹਰ 3 ਦਿਨਾਂ ਤੋਂ ਬਾਅਦ ਅਸੀਂ ਤੜਾਈ ਕਰਨੀ ਹੈ, ਹਰ 3 ਦਿਨਾਂ ਤੋਂ ਬਾਅਦ। ਅੱਛਾ, ਇੱਕ ਤੜਾਈ ਕੀਤੀ 3 ਦਿਨਾਂ ਬਾਅਦ ਫਿਰ ਕਰਨੀ। ਫਿਰ ਕਰ ਲੈਣੀ ਹੈ। ਹਾਂ। ਅੱਛਾ ਜੀ, ਤੁਸੀਂ ਦੇਖ ਰਹੇ ਆ ਵੀ ਪਹਿਲਾਂ ਖਾਲੀਆਂ ਬਣ ਕੇ ਖਾਲੀਆਂ 'ਚ ਫਿਰ ਬੀ ਲੱਗਿਆ ਹੈ, ਤੇ ਇਹਦੇ 'ਚ ਖਾਸਾ ਕੰਮ ਹੋਇਆ ਹੈ। ਤੇ ਅਸੀਂ ਨਾ ਉਦੋਂ ਰੋਜੇ ਰੱਖੇ ਹੋਏ ਸੀਗੇ, ਤੇ ਇੱਕ ਆਹ ਖੇਤ ਲੱਗ ਰਿਹਾ ਸੀ, ਇੱਕ ਪਰਾਂ ਖੇਤ ਲਾਇਆ, 2 ਕਿੱਲੇ ਲਾਏ ਜੀ ਖੀਰੇ ਦੇ। ਤੇ ਅਸੀਂ ਉਧਰ ਫਿਰ ਆਪ ਰਜੇਵੇਂ 'ਚ ਰਹੇ ਆ ਤੇ ਦਿਖਾ ਨਹੀਂ ਸਕੇ। ਆ ਜਾਲ ਪਿਆ ਦੇਖ ਰਹੇ ਆ, ਮੋਮੀ ਲਿਫਾਫਾ ਨਹੀਂ ਹੈ ਜੀ, ਆ ਦੱਸ ਦਿਓ। ਇਹ ਇਨਸੈਕਟ ਨੈਟ ਪਾਇਆ ਹੈ, ਐਂਟੀ ਇਨਸੈਕਟ ਨੈਟ। ਹਾਂਜੀ, ਜਿਹੜੇ ਵੀ ਸਫੇਦ ਮੱਖੀ ਤੋਂ ਰਸ ਚੂਸਣ ਵਾਲੇ ਕੀੜੇ ਆ ਨਾ, ਤੇ ਉਹਨਾਂ ਤੋਂ ਬਚਾਉਂਦੀ ਹੈ ਇਹ। ਉਹਨਾਂ ਤੋਂ ਬਚਾਉਂਦੀ ਵਾਇਰਸ ਨਹੀਂ ਆਉਂਦੀ ਇਹਦੇ ਨਾਲ। ਹਾਂ, ਮੋਮੀ ਲਿਫਾਫਾ ਸਿਆਲੇ 'ਚ ਪੈਂਦਾ ਤੇ ਇਹ ਗਰਮੀਆਂ 'ਚ ਵੀ ਪੈਂਦੀ। ਇਹ ਗਰਮੀਆਂ ਹੁੰਦਾ ਗਰਮੀਆਂ 'ਚ ਨਾ, ਸਰਦੀਆਂ ਦੇ ਛਾਪਰ ਪੈ ਜਾਂਦਾ ਨਾ, ਛਾਪਰ ਪੈ ਜਾਂਦਾ, ਗਰਮੀਆਂ ਵਾਸਤੇ ਹੁੰਦੀ ਆ ਇਹ। ਠੀਕ। ਨਾਲੇ ਵਾਈਟ ਫਲਾਈ ਆਂਦੀ ਜਿਹੜੀ ਆ ਨਾ, ਇਹ ਸੇਕ ਲੱਗੂਗਾ ਮਾਰਚ ਤੋਂ ਸੇਕ ਲੱਗਦਾ ਪੂਰਾ, ਹਵਾ ਨਹੀਂ ਲੱਗਦੀ। ਹਵਾ ਨਹੀਂ ਲੱਗਦੀ। ਹਾਂ। ਅੱਛਾ, ਕੀ ਵਾਈਟ ਫਲਾਈ ਜਿਹੜੀ ਆ ਨਾ, ਮਾਰਚ ਤੋਂ ਸ਼ੁਰੂ ਹੁੰਦੀ ਆ, ਅੱਛਾ, ਇਹ ਅਕਤੂਬਰ ਤੱਕ ਜਾਂਦੀ ਆ। ਉਦੋਂ ਜ਼ਰੂਰਤ ਹੁੰਦੀ ਇਹਨਾਂ ਨੂੰ ਇਨਸੈਕਟ ਨੈਟ ਦੀ, ਟਿਸ਼ੂ ਦੀ। ਅਦਰਵਾਈਜ਼ ਫਿਰ ਜਿਹੜਾ ਕਿ ਨਵੰਬਰ ਦਸੰਬਰ ਆ, ਉਹ ਫਿਰ ਛਾਪਰ 'ਚ ਲੱਗ ਜਾਂਦੀ ਫਸਲਾਂ। ਤੇ ਹੁਣ ਤੁਸੀਂ ਇਹ ਜਿਹੜੀ ਸ਼ੀਟ ਪਾਈ ਆ, ਇਹ ਕਦੋਂ ਜਾ ਕੇ ਲਾਣੀ ਹੈ? ਇਹ ਲਾਣੀ ਨਹੀਂ ਹੈਗੀ। ਅੱਛਾ, ਇਹ ਪੂਰੀ ਫਸਲ ਵਿੱਚ ਹੀ ਰੱਖਣੀ ਹੈ ਇਹਦੇ, ਐਦਾਂ ਹੀ ਖਤਮ ਕਰਨੀ ਫਸਲ। ਉਸ ਤੋਂ ਬਾਅਦ ਫਿਰ ਨਵੀਂ ਫਸਲ ਲਾਵਾਂਗੇ, ਤੇ ਫਿਰ ਜ਼ਮੀਨ ਤਿਆਰ ਕਰਾਂਗੇ, ਜਾਂ ਫਿਰ ਇਸ ਤਰ੍ਹਾਂ ਕਰ ਲਾਂਗੇ, ਇਹਦੇ ਵਿੱਚ ਹੀ ਦੁਬਾਰਾ ਲਾ ਦਾਂਗੇ। ਅੱਛਾ, ਕਰੇਲਾ ਲੱਗਦਾ ਇਸ ਤੋਂ ਬਾਅਦ ਜੁਲਾਈ ਦੇ ਵਿੱਚ, ਇੱਥੇ 'ਚ ਕਰੇਲਾ ਲਾ ਦਾਂਗੇ। ਵੱਲਾਂ ਖਤਮ ਹੋ ਜਾਣਗੀਆਂ, ਜਾਲ ਦੁਬਾਰਾ ਲਾ ਕੇ ਤੇ ਕਰੇਲਾ ਲੱਗ ਜਾਏਗਾ। ਆਹ ਕੰਮ ਨਵਾਂ ਕੀਤਾ ਜੀ। ਕਿਹੜਾ? ਆਈਆਂ ਵਿੱਚ ਛੋਟੀਆਂ ਲਾਈਆਂ, ਪੈਪ ਘਟ ਗਿਆ ਸੀ। ਇਹ ਪੈਪ ਵੀ ਘਟ ਗਏ ਸੀ, ਥੋੜੀ ਜਿਹੀ ਸਪੋਰਟ ਵੀ ਦਿੱਤੀ ਆ ਇਹ। ਅੱਛਾ, ਸਪੋਰਟ ਦਿੱਤੀ, ਥੋੜਾ ਨੇੜੇ ਕਰਕੇ ਲਾਤੀਆਂ ਵਿੱਚ ਛੋਟੀਆਂ ਪਾਤੀਆਂ ਥੋੜੀ ਜਿਹੀਆਂ ਨਾ, ਜਦੋਂ ਹਵਾਵਾਂ ਚੱਲਦੀਆਂ ਨਾ, ਉਹ ਥੋੜਾ ਮਸਲੇ ਬਣਦੇ ਆ। ਮਾਸ਼ਾਅੱਲਾ ਜੀ, ਬੜੀ ਸੋਹਣੀ ਫਸਲ ਖੜੀ ਆ, ਤੇ ਰੱਬ ਦੀ ਜ਼ਾਤ ਖੈਰ ਸਲਾਮਤੀ ਔਰ ਸੁਰਿਆ ਸਾਹਿਬ ਇਨਸ਼ਾਅੱਲਾ ਤਾਲਾ ਨਾ, ਇਹ ਯਕਮ ਮਾਰਚ ਦਾ ਲੱਗਾ ਨਾ, ਠੀਕ ਆ, ਤੇ 38 ਦਿਨਾਂ ਬਾਅਦ ਤੁਹਾਨੂੰ ਇਹ ਦਿਖਾਣਾ ਵੀ ਫੁੱਲ ਤੇ ਫਲ ਤਿਆਰ ਹੋਣਾ ਇਹਦਾ ਇਨਸ਼ਾਅੱਲਾ। ਲੱਗਣ ਤੋਂ 38 ਦਿਨਾਂ ਬਾਅਦ ਇਨਸ਼ਾਅੱਲਾ ਤਾਲਾ ਟੁੱਟੇਗਾ ਇਨਸ਼ਾਅੱਲਾ ਤਾਲਾ। ਅੱਛਾ ਜੀ, ਇਹ ਨਾ ਖੇਤ ਸੀ ਕਰੇਲੇ ਵਾਲਾ, ਤੁਸੀਂ ਦੇਖਿਆ ਹੀ ਸੀਗਾ, ਇੱਥੋਂ ਕਰੇਲਾ ਅੱਗੇ ਪਟਿਆ, ਜਾਂ ਵਿੱਚ ਬੂਟੇ ਨੇ ਕਰੇਲੇ ਦੇ ਹੋਏ। ਕਰੇਲੇ ਉਹ ਹੋ ਗਿਆ ਨਾ, ਹਾਲਾਂਕਿ ਗੋਡੀ ਵੀ ਕਰਾਈ ਹੈ ਇੱਕ, ਤੇ ਇਹਦੇ 'ਚ ਨਾ ਹੁਣ ਸਾਡੇ ਕੋਲ ਮਲਚਿੰਗ ਨਹੀਂ ਹੁੰਦੀ ਗਰਮੀਆਂ ਦੇ ਵਿੱਚ।
ਜਿਹੜੀ ਸ਼ੀਟ ਪੈਂਦਾ ਛਾਪਰ ਪੈਂਦਾ ਨਾ ਥੱਲੇ ਗੰਦ ਨਾ ਜੰਮੇ ਬੂਟੀਆਂ ਜੰਮਣ, ਉਹ ਗਰਮੀ 'ਚ ਨਹੀਂ ਪੈਂਦਾ ਹੈਗਾ। ਕਾਲਾ ਜਿਹਾ ਛਾਪਰ ਪਾਉਂਦੇ ਹੁੰਦੇ ਆ ਥੱਲੇ। ਉਹ ਗਰਮੀ 'ਚ ਤਾਂ ਨਹੀਂ ਪੈਂਦਾ ਕਿ ਜਦੋਂ ਪੌਦੇ ਦੇ ਕਰੀਬ ਹੁੰਦਾ ਨਾ ਹੀਟ ਹੁੰਦੀ ਆ, ਪੌਦੇ ਦਾ ਤਣਾ ਸੜ ਜਾਂਦਾ ਉਹ। ਹੁਣ ਕੋਈ ਜਦੀਦ ਕਹਿੰਦੇ ਸ਼ੀਟ ਆਈ ਆ, ਕੋਈ ਟਿਸ਼ੂ ਟੈਪ ਆਈ ਆ ਜ਼ਮੀਨ ਤੇ ਪਾਉਣ ਵਾਸਤੇ ਨਾ, ਉਹ ਗਰਮੀਆਂ ਵਾਲੀ ਆ। ਅੱਛਾ ਉਹ ਮੈਂ ਬੜਾ ਕੀਤਾ, ਇੱਕ ਜਗ੍ਹਾ ਮੈਂ ਦੇਖੀ ਸੀ ਉਹ। ਅੱਛਾ ਟੋਬੇ ਇੱਕ ਬੰਦੇ ਨੇ ਨਰਸਰੀ 'ਚ ਪੌਦੇ ਲਾਏ ਸੀ, ਉੱਥੇ ਲਾਈ ਹੋਈ ਸੀ, ਲੇਕਿਨ ਉਹ ਮਿਲੀ ਨਹੀਂ। ਅੱਛਾ ਜੀ, ਆ ਗੱਲ ਸਾਡੇ ਨਹੀਂ ਚੇਤੇ ਰਹਿਣੀ ਸੀ, ਪਰ ਤੁਸੀਂ ਆਪੇ ਦੱਸਤੀ ਵੀ ਇਹ ਤੁਸੀਂ ਦੇਖ ਰਹੇ ਆ ਵੀ ਕਾਲਾ ਛਾਪਰ ਹੇਠਲਾ ਨਹੀਂ ਪਾਇਆ ਹੈ। ਹਾਂਜੀ ਹਾਂਜੀ ਹਾਂ, ਉਹ ਦੱਸਤਾ ਵੀ ਕਿਉਂ ਨਹੀਂ ਇਹ ਗਰਮੀ 'ਚ ਨਹੀਂ ਪੈਂਦਾ ਜੀ। ਗਰਮੀ 'ਚ ਨਹੀਂ ਪੈਂਦਾ। ਤੇ ਇਸ ਟਾਈਮ ਇਹਦੀ ਜੀ ਕੋਈ ਦੱਸ ਦਿਓ ਵੀ ਜਿਵੇਂ ਮੌਸਮ ਆ, ਕੋਈ ਹਫਾਜ਼ਤ ਦੱਸ ਦਿਓ, ਕੋਈ ਖਸੂਸੀ। ਇਹਦੀ ਜਿਹੜੀ ਇਹ ਖੀਰਾ ਨਾ ਖੀਰਾ, ਇਹਨੂੰ ਜਿਹੜੀ ਸਪਰੇਅ ਕਰਨੀ ਆ ਨਾ, ਹਰ 4 ਤੋਂ 5 ਦਿਨਾਂ ਬਾਅਦ ਸਪਰੇਅ ਕਰਨੀ ਹੈ ਫੰਗਸ ਦੀ। ਅੱਛਾ ਚਲਸਾਓ ਦੀ ਸਪਰੇਅ ਜਿਹੜੀ ਹੈ ਨਾ, ਡੌਨੀ ਦੀ, ਉਹ ਸਪਰੇਅ ਕਰਨੀ ਹੈ ਹਰੀ। ਇੱਕ ਮਿੰਟ ਅਸੀਂ ਬਾਹਰ ਆਏ, ਫਿਰ ਉੱਥੇ ਖੁੱਲੇ ਹੋ ਕੇ ਮਿਲਦੇ। ਇੱਕ ਮਿੰਟ। ਹਾਂਜੀ ਹਰ 4 ਦਿਨਾਂ ਬਾਅਦ ਜਿਹੜੀ ਇਹਨੂੰ 5 ਦਿਨਾਂ ਬਾਅਦ ਇਹਨੂੰ ਡੌਨੀ ਦੀ ਸਪਰੇਅ ਫੰਗਸ ਦੀ ਕੋਈ ਨਾ ਕੋਈ ਕਰਨੀ ਜ਼ਰੂਰ ਕਰਨੀ ਆ। ਪ੍ਰੀਵੈਂਟਿਵ ਸਪਰੇਅ ਕਰਨੀ ਆ ਤਾਂ ਕਿ ਬਿਮਾਰੀ ਨਾ ਆਵੇ। ਅੱਛਾ। ਜਦੋਂ ਬਿਮਾਰੀ ਆ ਜਾਂਦੀ ਹੈ ਫਿਰ ਉਹ ਆਪਣਾ ਨੁਕਸਾਨ ਪੂਰਾ ਕਰ ਜਾਂਦੀ ਹੈ। ਸਭ ਤੋਂ ਖਤਰਨਾਕ ਜਿਹੜੀ ਸਬਜ਼ੀਆਂ ਦੇ ਵਿੱਚ ਬਿਮਾਰੀ ਆ ਉਹ ਡੌਨੀ ਮੈਲਡਿਊ ਆ, ਜਿਹੜੀ ਖੀਰੇ ਤੇ ਖਰਬੂਜ਼ੇ ਤੇ ਆਂਦੀ ਆ। ਅੱਛਾ। ਇਹਨਾਂ ਦੋਵਾਂ ਤੇ ਆਂਦੀ ਆ ਉਹ। ਔਰ ਜਦੋਂ ਆਂਦੀ ਆ ਸਾਰਾ ਖੇਤ ਪੀਲਾ ਹੋ ਜਾਂਦਾ ਉਹ। ਪਹਿਲਾਂ ਹਲਕੇ ਜਿਹੇ ਦਾਗ ਬਣਦੇ ਆ ਬੈਕ ਸਾਈਡ ਤੇ ਪੀਲੇ ਜੇ, ਉਸ ਤੋਂ ਬਾਅਦ ਫਿਰ ਉਹ ਸ਼ੁਰੂ ਹੁੰਦੀ ਆ ਤੇ ਪੂਰਾ ਖੇਤ ਦਾ ਖੇਤ ਚੱਲ ਜਾਂਦਾ। ਅੱਛਾ, ਅਗਰ ਕੋਈ ਜ਼ਿਮੀਂਦਾਰ ਇਹਦੇ ਤੋਂ ਆ ਚਾਦਰ ਜੀ ਤੋਂ ਬਗੈਰ ਲਾਣਾ ਚਾਹਵੇ ਹੋ ਜੂ ਕਿ ਨਹੀਂ? ਹੋ ਜੂਗਾ, ਫਿਰ ਅਫਗਾਨਿਸਤਾਨ ਜਾਣਾ ਪਊਗਾ ਉਹਨੂੰ। ਲੈ ਵੀ ਆ ਕਹਾਣੀ ਹੋਰ ਮੁੱਕ ਗਈ। ਉੱਥੇ ਮੌਸਮ ਠੰਡਾ ਹੁੰਦਾ ਨਾ ਕੁਝ ਇਲਾਕਿਆਂ ਦੇ ਵਿੱਚ, ਉੱਥੇ ਹੋ ਜਾਂਦਾ। ਉੱਥੇ ਹੋ ਜਾਂਦਾ। ਹਾਂ, ਹੁਣ ਉੱਥੇ ਜਿਹੜਾ ਸਾਡੇ ਕੋਲ ਸ਼ੁਰੂ ਹੋਣਾ ਖੀਰਾ ਕੇ ਮਈ ਦੇ ਵਿੱਚ, ਸਾਰਾ ਉਧਰੋਂ ਆਂਦਾ ਸੀ। ਅੱਛਾ ਹਾਂ, ਆ ਇਹੀ ਤਾਂ ਕਮਾਲ ਹੈ ਇਹਦਾ, ਹਨਾ, ਹਾਂ, ਇਹੀ ਕਮਾਲ ਇਹਦਾ ਕਿ ਇਹਨਾਂ ਦਿਨਾਂ 'ਚ ਖੀਰਾ ਹੋ ਰਿਹਾ, ਇਹਦਾ ਇਹੀ ਕਮਾਲ ਆ ਆ ਕੱਪੜੇ ਦਾ। ਤਾਂ ਹੀ ਤਾਂ ਮਹਿੰਗਾ ਹੈ। ਕਿਹਾ ਵੀ ਗਰਮੀ ਆ ਗਈ ਹੁਣ, ਵੀ ਇਦਾਂ ਦਾ ਕੱਪੜਾ ਤਾਂ ਪਾਉਂਦੇ ਸੀ ਠੰਡ 'ਚ ਸਿਆਲ ਤੋਂ, ਵੀ ਇਹ ਗਰਮੀ 'ਚ ਵੀ ਪਾਈ ਖੜੇ ਆ, ਵੀ ਗਰਮੀ 'ਚ ਕਿਹੜੀ ਲੋੜ ਆ। ਤੇ ਚਲੋ ਜੀ, ਇਹ ਖੀਰਾ ਹੁਣ ਜਿੱਦਾਂ ਥੋੜਾ ਜਿਹਾ ਬੜਾ ਹੋਊਗਾ ਨਾ, ਫਿਰ ਬਰੀਕੀ ਦੇ ਵਿੱਚ ਫਿਰ ਕਿਸੇ ਦਿਨ ਗੱਲ ਕਰ ਲਾਂਗੇ। ਤੇ ਅੱਜ ਸਮਝ ਲਓ ਵੀ ਇੰਨੀਆਂ ਹੀ ਪਚਾ ਲਓ ਤੇ ਬੜੀ ਗੱਲ। ਤੇ ਬਸ ਦੁਆ ਕਰੋ ਵੀ ਰੱਬ ਰਿਜ਼ਕ 'ਚ ਬਰਕਤ ਪਾ ਦੇਵੇ ਜੀ, ਇੰਨੀ ਮਿਹਨਤ ਆ, ਰੱਬ ਸਿਲਾ ਦੇਵੇ ਇਹਦਾ। ਅਖੀਰੇ 'ਚੋਂ ਬਾਹਰ ਨਿਕਲੇ ਆ ਜੀ ਤੇ ਸਾਡੇ ਕੋਲ ਪ੍ਰਾਹੁਣੇ ਆ ਗਏ। अस्सलाम वालेकुम जी। ਸਾਹਿਬ बिस्मिल्लाह बिस्मिल्लाह बिस्मिल्लाह। ਹਾਂਜੀ ਭਾਈਜਾਨ ਠੀਕ ਹੋਰ ਕਿਹੜੀ ਥਾਂ ਤੋਂ ਆਏ? ਜਣਾ ਵਾਲੇ ਤੋਂ ਅੱਛਾ, ਮਾਸ਼ਾਅੱਲਾ। ਜੜਾਂ ਵਾਲੇ ਕਿਹੜੇ ਪਿੰਡ ਤੋਂ ਆਏ ਜੀ? ਉਹ ਭਾਈਜਾਨ ਤੁਹਾਨੂੰ ਤੁਹਾਡਾ ਮੇਰਾ ਰਾਬਤਾ ਕਾਸਮ ਪੜਿਆਰ ਜਨਾਬ ਆਸਫ ਤਾਂ ਵੈਸੇ ਭਾਈ ਮਾਸ਼ਾਅੱਲਾ। ਕਾਸਮ ਪੜਿਆਰ ਸਾਹਿਬ, ਅੱਛਾ ਦਾਦਾ ਖੁਰਮ ਨਵਰ ਸਾਹਿਬ। ਅੱਛਾ ਮਾਸ਼ਾਅੱਲਾ। ਇਹ ਜਨਾਬ ਇਹ ਰੀਜਨਲ ਹੈਡ ਨੇ ਯੂ ਬੈਂਕ ਦੇ। ਅੱਛਾ ਇਹ ਮਾਸ਼ਾਅੱਲਾ। ਵੀ ਬੈਂਕ ਦੇ ਜਨਾਬ, ਮੈਂ ਵੀ ਬੈਂਕ 'ਚ ਬ੍ਰਾਂਚ ਮੈਨੇਜਰ ਹਾਂ। ਆ ਮੇਰਾ ਭਰਾ ਜੀ, ਆਹ ਵੱਡੇ ਤੋਂ ਛੋਟਾ ਆਸਫ ਸਾਹਿਬ, ਤੁਹਾਨੂੰ ਪਤਾ ਹੀ ਆ, ਇਹ ਬੈਂਕ 'ਚ ਹੁੰਦਾ। ਫਿਰ ਉਹ ਬੈਂਕ ਵਾਲਿਆਂ ਨੇ ਰਾਹ ਲੱਭਿਆ ਬੈਂਕ ਵਾਲੇ ਦਾ। ਹਾਂ, ਇਹ ਯਮਨ ਤੋਂ ਜਿਹੜਾ ਖਜੂਰਾਂ ਲੈ ਕੇ ਆਇਆ ਸੀ ਅਗਲੇ ਦਿਨ, ਉਹ ਬੰਦਾ ਜੀ। ਤੇ ਬੜਾ ਚੰਗਾ ਲੱਗਦਾ ਜੀ ਜਦੋਂ ਇਦਾਂ ਕੋਈ ਭਰਾ ਮਿਲਣ ਆਂਦਾ। ਜਾਣਾ ਦੱਬ ਲਓ ਜੀ ਬਟਨ, ਫਿਰ ਅਸੀਂ ਗੱਲਾਂ ਬਾਤਾਂ ਕਰ ਲਈਏ, ਫਿਰ ਡੇਰੇ ਚੱਲਦੇ ਆ। ਜਿਹੜੀਆਂ ਗੱਲਾਂ ਆ ਨਾ ਜੀ,